पंजाबी रेडियो यूएसए सुन रहे देख रहे सब सत्कारयोग ਸਰੋਤਿਆਂ ਦੀ ਸੇਵਾ 'ਚ मैं मसूद मल्ली बड़ा अदब भरिया निघा जिहा दोवें हाथ जोड़ के सलाम आदाब और सत श्री अकाल कहना है। श्रोतियों, स्वागत है आप सब दा हफ्तावार प्रोग्राम कवि दरबार 'ਚ प्रोग्राम कवि दरबार ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ ਔਰ ਅੱਜ ਵੀ ਇਸ ਹਫਤਾਵਾਰ ਮੁਲਾਕਾਤ 'ਚ ਆਪ ਸਭ ਨੂੰ ਸੱਦਾ ਹੈ। ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਦੱਸ ਜਾਈਏ ਕਿ ਇਹ ਪ੍ਰੋਗਰਾਮ ਕਵੀ ਦਰਬਾਰ ਅਸੀਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ यूएसए ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ यूएसए ਦੇ ਪੰਜਾਬੀ ਟੀਵੀ यूएसए ਦੇ YouTube ਚੈਨਲ ਤੇ ਫੇਸਬੁੱਕ ਤੇ ਇਹਨਾਂ ਦੇ ਅਸੀਂ ਬ੍ਰਾਡਕਾਸਟ ਕਰਨਾ ਹੀ ਇਹਨਾਂ ਚਾਰਾਂ ਚੈਨਲਾਂ ਤੇ, ਯਾਨੀ ਪੰਜਾਬੀ ਰੇਡੀਓ यूएसए ਦਾ ਫੇਸਬੁੱਕ ਚੈਨਲ ਔਰ YouTube ਚੈਨਲ ਔਰ ਪੰਜਾਬੀ ਟੀਵੀ ਦਾ ਫੇਸਬੁੱਕ ਚੈਨਲ ਔਰ YouTube ਚੈਨਲ। ਬੜੀ ਛੇਤੀ ਇਹ ਪ੍ਰੋਗਰਾਮ ਹੈ ਜਿਹੜਾ ਇਹ ਸਾਡੇ ਬਾਕੀ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਟਿਕਟੌਕ ਹੈ, ਜਿਨ੍ਹਾਂ 'ਚ ਇੰਸਟਾਗ੍ਰਾਮ ਹੈ, ਉਹਨਾਂ ਤੇ ਵੀ ਅਸੀਂ ਤੁਹਾਡੇ ਲਈ ਪ੍ਰਸਾਰਿਤ ਕਰਾਂਗੇ। ਅੱਜ ਦੇ ਪ੍ਰੋਗਰਾਮ 'ਚ ਵੀ ਆਪ ਸਭ ਨੂੰ ਸੱਦਾ ਹੈ। ਸਾਡੇ ਟੈਲੀਫੋਨ ਨੰਬਰ 408 272 5200 4082725200 ਤੇ आओ आके सांझ बनाओ। कोई सोहनी जी कविता सुना के, कोई सोहना जिहा गीत सुना के, कोई सोहनी जी गजल सुना के, कोई नज़म सुना के, कोई बोली सुना के, कोई ढोला, कोई टप्पा, कोई माहिया शायरी दी ਜਿਹੜੀ ਵੀ किस्म ਤੁਸੀਂ ਲੈ ਕੇ ਆਓਗੇ ਸਾਡੇ ਪ੍ਰੋਗਰਾਮ ਦਾ ਸ਼ਿੰਗਾਰ ਬਣੇਗੀ। ਸੋ ਗਲੋਬਲੀ ਅਗਰ ਤੁਸੀਂ ਡਾਇਲ ਕਰੋਗੇ ਤਾਂ ਪਹਿਲੇ +1 ਯਾਨੀ ਅਮਰੀਕਾ ਦਾ ਕੰਟਰੀ ਕੋਡ, ਫਿਰ ਉਸ ਤੋਂ ਬਾਅਦ 408 272 5200 ਯਾਨੀ 4082725200 ਇਹ ਡਾਇਲ ਕਰਨਾ ਹੈ ਔਰ ਪ੍ਰੋਗਰਾਮ 'ਚ ਸਾਂਝ ਬਣਾਉਣਾ ਹੈ। ਜਿਹੜਾ ਜੀ ਆਈ ਜਾਏਗਾ ਜੀ, ਇਸੇ ਤਰ੍ਹਾਂ ਪ੍ਰੋਗਰਾਮ ਦਾ ਰੂਪ ਸ਼ਿੰਗਾਰ, ਪ੍ਰੋਗਰਾਮ ਦੀ ਰੌਣਕ ਜਿਹੜੀ ਉਹ ਬਣਦਾ ਜਾਏਗਾ। ਸੋ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਵੱਲ ਚੱਲਣਾ ਜੀ। ਪ੍ਰੋਗਰਾਮ 'ਚ ਸਾਡੇ ਨਾਲ ਮੌਜੂਦ ਹੁੰਦੇ ਨੇ ਪ੍ਰੋਗਰਾਮ ਦੇ ਬਾਨੀਆਂ 'ਚ ਇੱਕ ਜਨਾਬ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ, ਜੀ ਆਇਆਂ ਨੂੰ, ਸਵਾਗਤ ਹੈ ਆਪ ਜੀ ਦਾ ਔਰ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਕਹਿਣਾ ਜੀ। ਮਲਿਕ ਸਾਹਿਬ, ਬਹੁਤ ਬਹੁਤ ਸ਼ੁਕਰੀਆ ਆਪ ਜੀ ਤੇ ਸਾਰੇ ਸਹਿਯੋਗੀਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਔਰ ਪ੍ਰੋਫੈਸਰ ਸਾਹਿਬ, ਮੈਂ ਪੂਰੀ ਆਸ ਕਰਨਾ ਹੈ ਕਿ ਤੁਹਾਡੀ ਸਿਹਤ ਤੰਦਰੁਸਤੀ ਬਿਲਕੁਲ ਕਾਇਮ ਦੈਮ ਹੋਏਗੀ ਜੀ। ਬਹੁਤ ਬਹੁਤ ਜੀ, ਤੇ ਤੁਹਾਡੀ ਇਜਾਜ਼ਤ ਦੇ ਨਾਲ ਅੱਜ ਦਾ ਪ੍ਰੋਗਰਾਮ ਹੈ ਜਿਹੜਾ ਉਹਦੀ ਸ਼ੁਰੂਆਤ ਕਰਨਾ ਚਾਹੁੰਦਾ ਜੀ। ਜ਼ਰੂਰ ਜੀ, ਜ਼ਰੂਰ। ਔਰ ਇਹ ਵੀ ਦੱਸਦੇ ਜਾਈਏ ਕਿ ਮਨਜੀਤ ਸਿੰਘ ਗਿੱਲ ਜੀ ਹਜੇ ਤੱਕ ਸਾਡੇ ਨਾਲ ਨਹੀਂ ਜੁੜੇ। ਜੇ ਉਹ ਆ ਜੁੜੇ ਤੇ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਵੀ ਕਹਾਂਗੇ ਔਰ ਅਨਾਉਂਸ ਵੀ ਕਰਾਂਗੇ। ਔਰ ਸਰੋਤਿਓ, ਜੇ ਤੁਸੀਂ ਇਹ ਪ੍ਰੋਗਰਾਮ ਫੇਸਬੁੱਕ ਤੇ YouTube ਤੇ ਦੇਖ ਰਹੇ ਜੇ ਤੇ ਕਮੈਂਟ ਵੀ ਜ਼ਰੂਰ ਕਰਨਾ। ਜਿਹੜੀ ਕੋਈ ਸ਼ੈ ਸੋਹਣੀ ਲੱਗੇ ਸਾਡੇ ਸੁਣਾਉਣ ਵਾਲਿਆਂ ਚੋਂ, ਦਾਦ ਇੱਕ ਐਸੀ ਸ਼ੈ ਹੁੰਦੀ ਜਿਹੜੀ ਅਗਲੇ ਬੰਦੇ ਨੂੰ ਹੌਸਲਾ ਦੇ ਦਿੰਦੀ ਹੈ, ਹਿੰਮਤ ਦੇ ਦਿੰਦੀ ਹੈ, ਐਨਰਜੀ ਦੇ ਦਿੰਦੀ ਹੈ। ਹੋਰ ਅਸੀਂ ਤੁਹਾਤੋਂ ਕੁਝ ਨਹੀਂ ਮੰਗਦੇ, ਬਸ ਇਹ ਕੰਮ ਜ਼ਰੂਰ ਕਰਿਆ ਜੇ ਕਿ ਦਾ ਜ਼ਰੂਰ ਦਿਆ ਜੇ, ਦਿਲ ਖੋਲ ਕੇ ਦਿਆ ਜੇ। ਜਿਹੜੀ ਸ਼ਾਇਦ ਦਿਲ ਨੂੰ ਜਿੰਨੀ ਚੰਗੀ ਲੱਗੀ ਹੈ ਉਹਦੇ ਤੇ ਵਾਹ, ਉਹਦੇ ਤੇ ਤੁਹਾਡੇ ਵਿਚਾਰ ਨੇ ਜਿਹੜੇ ਉਹ ਵੀ ਉਨੇ ਹੀ ਸੋਹਣੇ ਹੋਣੇ ਚਾਹੀਦੇ ਨੇ। ਬੇਸ਼ੱਕ ਫੇਸਬੁੱਕ ਤੇ ਲਿਖ ਦੇਣਾ, ਬੇਸ਼ੱਕ YouTube ਤੇ ਲਿਖ ਦੇਣਾ, ਸਾਡੇ ਕੋਲ ਜਿਵੇਂ ਡਿਸਪਲੇ ਹੋਣਗੇ। ਦੂਸਰੀ ਗੱਲ, ਅਸੀਂ ਪੜ੍ਹ ਕੇ ਵੀ ਸੁਣਾਵਾਂਗੇ, ਦੱਸਾਂਗੇ ਕਿ ਜੀ ਸਾਨੂੰ ਕੌਣ ਕਿੱਥੋਂ ਕੀ ਮਾਣ ਬਖਸ਼ ਰਿਹਾ ਆ। ਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਚੱਲਨੇ ਆ ਜੀ। ਪ੍ਰੋਫੈਸਰ ਸਾਹਿਬ, ਬਹੁਤ ਧੰਨਵਾਦ ਹੈ। ਤੇ ਲਓ ਫਿਰ ਸ਼ੁਰੂਆਤ ਕਰਨੇ ਆ ਜੀ। ਸਾਡੇ ਨਾਲ ਇਸ ਵੇਲੇ ਟੈਲੀਫੋਨ ਲਾਈਨ ਤੇ ਜੁੜ ਚੁੱਕੇ ਨੇ ਜੀ ਗੁਰਦਿਆਲ ਸਿੰਘ ਨੂਰਪੁਰੀ ਜੀ। ਗੁਰਦਿਆਲ ਸਿੰਘ ਨੂਰਪੁਰੀ ਜੀ, ਪਹਿਲਾਂ ਤਾਂ ਮੇਰੇ ਵੱਲੋਂ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਆਪ ਜੀ ਦਾ। ਹੈਲੋ ਜੀ, ਗੁਰਦਿਆਲ ਸਿੰਘ ਨੂਰਪੁਰੀ ਜੀ, ਜੀ ਆਇਆਂ ਨੂੰ ਪ੍ਰੋਗਰਾਮ ਕਵੀ ਦਰਬਾਰ 'ਚ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਆਵਾਜ਼ ਬਹੁਤ ਘੱਟ ਆ ਰਹੀ ਹੈ ਜੀ। ਅਸੀਂ ਤੁਹਾਨੂੰ ਬਿਲਕੁਲ ਠੀਕ ਸੁਣ ਰਹੇ, ਤੁਸੀਂ ਬੋਲੋ ਜੀ। ਬਹੁਤ ਬਹੁਤ ਸਵਾਗਤ ਹੈ ਜੀ ਨੂਰਪ੍ਰੀਤ ਸਾਹਿਬ। ਸਭ ਤੋਂ ਪਹਿਲਾਂ ਤੇ ਮੈਂ ਆਪਣੇ ਸਾਰੇ ਸਟਾਫ ਨੂੰ, ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਣਾ ਜੀ। ਸਤਿ ਸ੍ਰੀ ਅਕਾਲ ਜੀ। ਤੇ ਮਲਿਕ ਸਾਹਿਬ ਜੀ, ਅੱਜ ਦੀ ਜਿਹੜੀ ਮੈਂ ਰਚਨਾ ਬੋਲ ਰਿਹਾ ਜੀ, ਇਹਦਾ ਸਿਰਲੇਖ ਹੈ ਕਿ ਮਿੱਟੀ ਦੇ ਭਗਵਾਨ। ਕੋਈ ਨਹੀਂ, ਵਾਹ ਬੇਸ਼ੱਕ ਨਾ ਕਰਿਓ, ਸੁਣ ਲਿਓ ਜੀ। ਬਿਲਕੁਲ ਪੂਰੀ ਤਵੱਜੋ ਦੇ ਨਾਲ ਕੰਨ ਲਾ ਕੇ, ਠੀਕ ਲਾ ਕੇ ਜੀ। ਹਾਂਜੀ, ਕੋਈ ਗੱਲ ਨਹੀਂ, ਓਕੇ। ਅਰਜ਼ ਕਰ ਰਿਹਾ ਜੀ ਸ਼ਾਦ ਜੀ ਕਿ ਲੰਘ ਗਏ ਜ਼ਮਾਨੇ ਕਦਰਾਂ ਦੇ, ਕਦੇ ਹੁੰਦੀ ਸੀ ਕਦਰ ਵਿਦਵਾਨਾਂ ਦੀ। ਆਹਾ ਲੰਘ ਗਏ ਜ਼ਮਾਨੇ ਕਦਰਾਂ ਦੇ, ਕਦੇ ਹੁੰਦੀ ਸੀ ਕਦਰ ਵਿਦਵਾਨਾਂ ਦੀ। ਹੁਣ ਨਾ ਹੀ ਉਹ ਵਿਦਵਾਨ ਰਹੇ ਅਤੇ ਨਾ ਹੀ ਉਹ ਇਨਸਾਨ ਰਹੇ। ਆਏ ਹੁਣ ਨਾ ਹੀ ਉਹ ਵਿਦਵਾਨ ਰਹੇ ਅਤੇ ਨਾ ਹੀ ਉਹ ਇਨਸਾਨ ਰਹੇ। ਪਰ ਇੱਕ ਗੱਲ ਤੋਂ ਤੁਸੀਂ ਮੁੱਕਰ ਨਹੀਂ ਸਕਦੇ। ਪਰ ਇੱਕ ਗੱਲ ਤੋਂ ਤੁਸੀਂ ਮੁੱਕਰ ਨਹੀਂ ਸਕਦੇ
ਜੇ ਕਦਰ ਵਧੀ ਤਾਂ ਨੂਰਪੁਰੀ ਮਿੱਟੀ ਦੇ ਭਗਵਾਨਾਂ ਦੀ। ਆਹ ਆਹ ਪਰ ਇੱਕ ਗੱਲ ਤੋਂ ਤੁਸੀਂ ਮੁੱਕਰ ਨਹੀਂ ਸਕਦੇ, ਜੇ ਕਦਰ ਵਧੀ ਤਾਂ ਨੂਰਪੁਰੀ ਮਿੱਟੀ ਦੇ ਭਗਵਾਨਾਂ ਦੀ। ਨਫ਼ਰਤ ਦੀ ਅੱਗ ਵਿੱਚ, ਨਫ਼ਰਤ ਦੀ ਅੱਗ ਵਿੱਚ ਕਈ ਅਜੇ ਵੀ ਰਿੱਝੀ ਜਾਂਦੇ ਆ, ਜਿੱਥੋਂ ਕੱਢੇ ਸੀ ਬਾਬੇ ਨਾਨਕ ਨੇ ਉਸੇ ਖੂਹ ਵਿੱਚ ਡਿੱਗੀ ਜਾਂਦੇ ਆ। ਓਏ ਹੋਏ ਓਏ ਹੋਏ। ਨਫ਼ਰਤ ਦੀ ਅੱਗ ਵਿੱਚ ਕਈ ਅਜੇ ਵੀ ਰਿੱਝੀ ਜਾਂਦੇ ਆ, ਜਿੱਥੋਂ ਕੱਢੇ ਸੀ ਬਾਬੇ ਨਾਨਕ ਨੇ ਉਸੇ ਖੂਹ ਵਿੱਚ ਡਿੱਗੀ ਜਾਂਦੇ ਆ। ਵਾਹ ਜੀ ਵਾਹ। ਕਈ ਬਹੁਤ ਸਿਆਣੇ ਬਣਦੇ ਆ, ਹੁੰਦੇ ਨਹੀਂ। ਕਈ ਬਹੁਤ ਸਿਆਣੇ ਬਣਦੇ ਆ ਪਰ ਮਿਰਚਾਂ ਸਾੜੀ ਜਾਂਦੇ ਆ। ਜਦੋਂ ਵੀ ਬੋਲਦੇ ਆ ਬਸ ਤੁਹਾਨੂੰ ਜੋ ਲਿਖਿਆ ਮੈਂ ਕਿ ਮਿਰਚਾਂ ਸਾੜੀ ਜਾਂਦੇ ਆ। ਕਈ ਬਹੁਤ ਸਿਆਣੇ ਬਣਦੇ ਆ ਪਰ ਮਿਰਚਾਂ ਸਾੜੀ ਜਾਂਦੇ ਆ। ਇੱਥੇ ਬਹੁਤੇ ਤਾਂ ਗੁਰਦਿਆਲ ਸਿੰਘਾ ਇਤਿਹਾਸ ਵਿਗਾੜੀ ਜਾਂਦੇ ਆ। ਆਏ ਹਾਏ ਆਏ ਹਾਏ। ਇੱਥੇ ਬਹੁਤੇ ਤਾਂ ਗੁਰਦਿਆਲ ਸਿੰਘਾ ਇਤਿਹਾਸ ਵਿਗਾੜੀ ਜਾਂਦੇ ਆ, ਇਤਿਹਾਸ ਵਿਗਾੜੀ ਜਾਂਦੇ ਆ। ਆਏ ਆਏ ਸੌਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਬਾਤ ਹੈ। ਗੁਰਦਿਆਲ ਸਿੰਘ ਨੂਰਪੁਰੀ ਜੀ, ਬਹੁਤ ਧੰਨਵਾਦ ਹੈ ਤੁਹਾਡਾ। ਥੈਂਕ ਯੂ। ਅੱਗੇ ਵਧਾਂਗੇ ਜੀ। ਬਹੁਤ ਤਾਰੀਫ ਆਈ ਹੈ ਜੀ। ਹਰਦੇਵ ਕਮਲ ਹੋਣੇ ਨੇ, ਜਿਹੜੇ ਕੰਵਲ ਹੋਣੇ, ਕਮਲ ਨਹੀਂ ਜੀ, ਕੰਵਲ ਹੋਣੇ, ਉਹਨਾਂ ਨੇ ਕੀਤੀ ਹੈ ਪ੍ਰੋਗਰਾਮ ਦੀ। YouTube ਤੇ ਦੇਖ ਰਹੇ ਨੇ, ਧੰਨਵਾਦ ਹੈ ਜੀ ਇਹਨਾਂ ਦਾ। ਤੁਸੀਂ ਵੀ ਜੇ ਮੈਸੇਜ ਕਰਨਾ ਚਾਹੋ YouTube ਤੇ ਜਾਂ Facebook ਤੇ ਜ਼ਰੂਰ ਕਰਨਾ। ਔਰ ਪ੍ਰੋਗਰਾਮ ਕਵੀ ਦਰਬਾਰ ਬਾਰੇ ਸੁਣਾਏ ਗਏ ਗੀਤ, ਗਜ਼ਲ, ਸ਼ੇਰ, ਕਵਿਤਾ, ਰਚਨਾ ਜੋ ਵੀ ਹੈ ਉਹਦੇ ਬਾਰੇ ਜੋ ਵਿਚਾਰ ਨੇ ਉਹ ਜ਼ਰੂਰ ਦੱਸਣਾ। ਸਾਡੇ ਪ੍ਰੋਗਰਾਮ ਦਾ ਸ਼ਿੰਗਾਰ ਬਣੇਗਾ, ਸੁਣਾਉਣ ਵਾਲੇ ਨੂੰ ਵੀ ਹੌਸਲਾ ਲੱਭੇਗਾ। ਪ੍ਰੋਫੈਸਰ ਸਾਹਿਬ ਅੱਗੇ ਚੱਲਨੇ ਆ। ਪਿਆਰਾ ਸਿੰਘ ਜੈਨਪੁਰੀ ਜੀ ਸਾਡੇ ਨਾਲ ਨੇ। ਤੇ ਪਿਆਰਾ ਸਿੰਘ ਜੈਨਪੁਰੀ ਜੀ, ਮੇਰੇ ਵੱਲੋਂ ਜੀ ਆਇਆਂ ਨੂੰ ਕਵੀ ਦਰਬਾਰ 'ਚ। ਸਤਿ ਸ੍ਰੀ ਅਕਾਲ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਸਤਿ ਸ੍ਰੀ ਅਕਾਲ ਜੀ ਮਲਿਕ ਸਾਹਿਬ, ਜੀ ਸਤਿ ਸ੍ਰੀ ਅਕਾਲ। ਮੇਰੇ ਸੁਣਨ ਵਾਲੇ ਜਿੰਨੇ ਸਰੋਤੇ ਲਾਈਨਾਂ ਨੇ ਜੀ। ਜੀ ਜੀ ਇਰਸ਼ਾਦ ਜੀ। ਸਦਾ ਨਾ ਜਗ ਤੇ ਬੈਠਿਆਂ ਰਹਿਣਾ, ਇਹ ਜ਼ਿੰਦਗੀ ਚਾਰ ਦਿਹਾੜੇ। ਆਹਾ। ਚੰਗੇ ਕਰਮ ਕਮਾ ਲੈ ਬੰਦਿਆ, ਤੇ ਛੱਡ ਕਰਮ ਕਮਾਉਣੇ ਮਾੜੇ। ਜਿੰਨੇ ਸਾਂ ਮਿਲੇ ਨੇ ਤੈਨੂੰ, ਰੋਲੀ ਨਾ ਭੰਗ ਦੇ ਪਾੜੇ। ਉਹ ਕਰੀ ਨਾ ਕੂਚਿਕ ਨਾਰਾ ਰਜਨੀ, ਅੰਤ ਮੌਤ ਸੂਲੀ ਤੇ ਚਾੜੇ। ਵਾਹ ਜੀ ਵਾਹ। ਮੌਤ ਸੂਲੀ ਤੇ ਚਾੜੇ। ਆਹਾ। ਗੀਤ ਜੀ। ਇਰਸ਼ਾਦ ਜੀ। ਬੰਦੇ ਲਟੇਰੇ ਲੁੱਟ ਲੈਣਗੇ, ਗੁਰਾਂ ਦੀ ਰਜਾ 'ਚ ਸਦਾ ਰਹੀਏ। ਆਹਾ। ਦੁੱਖਾਂ ਦੇ ਖਜ਼ਾਨੇ ਝੋਲੀ ਪੈਣਗੇ, ਨਾਮ ਪਰਮਾਤਮਾ ਦਾ ਲਈਏ। ਵਾਹ ਜੀ ਵਾਹ। ਬੰਦੇ ਆਉ ਤੇਰੇ ਲੁੱਟ ਲੈਣਗੇ, ਗੁਰਾਂ ਦੀ ਰਜਾ 'ਚ ਸਦਾ ਰਹੀਏ। ਵਾਹ ਜੀ ਵਾਹ। ਭੋਗ ਕੇ 84 ਮੇਰੀ ਜੂਨੇ ਇਨਸਾਨ ਦੀ, ਬੰਦਿਆਂ ਤੋਂ ਬੰਦਗੀ ਨਾ ਕੀਤੀ ਭਗਵਾਨ ਦੀ। ਵਾਹ। ਭੋਗ ਕੇ 84 ਮੇਰੀ ਯੂਨੀਅਨ ਇਨਸਾਨ ਦੀ, ਬੰਦਿਆਂ ਤੋਂ ਬੰਦਗੀ ਨਾ ਕੀਤੀ ਭਗਵਾਨ ਦੀ। ਲੇਖੇ ਜੋਖੇ ਸਾਰੇ, ਲੇਖੇ ਜੋਖੇ ਸਾਰੇ
ਦੇਣੇ ਪੈਣਗੇ। ਬੁਰਾ ਨਾ ਕਿਸੇ ਨੂੰ ਕਦੇ ਕਹੀਏ, ਬੰਦੇ ਆ ਲਟੇਰੇ ਲੁੱਟ ਲੈਣਗੇ। ਗੁਰਾਂ ਦੀ ਰਜ਼ਾ ਦੀ ਸਦਾ ਰਹੀਏ, ਗੁਰਾਂ ਦੀ ਰਜ਼ਾ ਦੀ ਸਦਾ ਰਹੀਏ। ਅਗਲਾ ਜੀ, ਜੀ ਜੀ ਜ਼ਿੰਦਗੀ ਦੀ ਜਦੋਂ ਤੇਰੀ ਸ਼ਾਮ ਢਲ ਜਾਣੀ ਆ, ਜ਼ਿੰਦਗੀ ਦੀ ਜਦੋਂ ਤੇਰੀ ਸ਼ਾਮ ਢਲ ਜਾਣੀ ਆ, 3.5 ਹਾਥੀ ਜਗ੍ਹਾ ਤੇਰੇ ਹਿੱਸੇ ਆਉਣੀ ਆ। ਜ਼ਿੰਦਗੀ ਦੀ ਜਦੋਂ ਤੇਰੀ ਸ਼ਾਮ ਢਲ ਜਾਣੀ ਆ, 3.5 ਹਾਥੀ ਜਗ੍ਹਾ ਤੇਰੇ ਹਿੱਸੇ ਆਉਣੀ ਆ। ਆਸਾਂ ਦੇ ਮਨਾਰੇ ਤੇਰੇ, ਆਸਾਂ ਦੇ ਮਨਾਰੇ ਤੇਰੇ ਟਹਿਣਗੇ। ਪਾਪਾ ਤੋਂ ਕਿਨਾਰਾ ਕਰ ਲਈਏ, ਬੰਦੇ ਆ ਲਟੇਰੇ ਲੁੱਟ ਲੈਣਗੇ। ਗੁਰਾਂ ਦੀ ਰਜ਼ਾ ਦੀ ਸਦਾ ਰਹੀਏ, ਵਾਹ ਜੀ ਵਾਹ, ਗੁਰਾਂ ਦੀ ਰਜ਼ਾ ਦੀ ਸਦਾ ਰਹੀਏ। ਆਖਰੀ ਚ ਲਿਖਿਆ ਜੀ, ਜੀ ਜੀ ਸੁੱਖਾ ਰਾਹੋਂ ਵਾਲਿਆ ਰਹਿ ਬਦੀਆਂ ਤੋਂ ਬਾਜੀ ਕੇ, ਫਨ ਵਾਲੇ ਘੋੜੇ ਦੀਆਂ ਬਾਗਾਂ ਰੱਖ ਕੱਸ ਕੇ। ਆਹਾ, ਸੁੱਖਾ ਰਾਹੋਂ ਵਾਲਿਆ ਰਹਿ ਬਦੀਆਂ ਤੋਂ ਬਚ ਕੇ, ਫਨ ਵਾਲੇ ਘੋੜੇ ਦੀਆਂ ਬਾਗਾਂ ਰੱਖ ਕਾਸੀ ਕੇ। ਚੰਗਾ ਤੈਨੂੰ ਤਾਂ ਹੀ ਸਾਰੇ ਕਹਿਣਗੇ, ਨੇਕੀਆਂ ਜਹਾਨੋਂ ਖੱਟ ਲਈਏ। ਵਾਹ ਜੀ ਵਾਹ, ਬੰਦੇ ਲਟੇਰੇ ਲੁੱਟ ਲੈਣਗੇ। ਗੁਰਾਂ ਦੀ ਰਜ਼ਾ ਦੀ ਸਦਾ ਰਹੀਏ, ਦੁੱਖਾਂ ਦੇ ਖਜ਼ਾਨੇ ਝੋਲੀ ਪੈਣਗੇ। ਨਾਮ ਪਰਮਾਤਮਾ ਦਾ ਲਈਏ, ਬੰਦੇ ਆ ਲਟੇਰੇ ਲੁੱਟ ਲੈਣਗੇ। ਗੁਰਾਂ ਦੀ ਰਜ਼ਾ ਦੀ ਸਦਾ ਰਹੀਏ, ਗੁਰਾਂ ਦੀ ਰਜ਼ਾ ਦੀ ਸਦਾ ਰਹੀਏ। ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ। ਪਿਆਰਾ ਸਿੰਘ ਜੈਨਪੁਰੀ ਜੀ, ਤੁਹਾਡੇ ਵਾਸਤੇ ਮੈਸੇਜ ਸਾਨੂੰ YouTube ਤੇ ਭੇਜਿਆ ਹੈ ਜੀ ਹਰਦੇਵ ਕੰਵਲ ਜੀ ਨੇ, ਜਿਨ੍ਹਾਂ ਨੇ ਬਹੁਤ ਸਲਾਹਣਾ ਕੀਤੀ ਹੈ ਔਰ ਬਹੁਤ ਐਪਰੀਸ਼ੀਏਟ ਕੀਤਾ ਜੀ ਤੁਹਾਨੂੰ। ਥੈਂਕ ਯੂ ਜੀ, ਥੈਂਕ ਯੂ ਸਾਰਿਆਂ ਦਾ, ਮਿਹਰਬਾਨੀ, ਬੜੀ ਮਿਹਰਬਾਨੀ, ਤੁਸੀਂ ਆਏ, ਸਾਂਝ ਬਣਾਈ ਔਰ ਪ੍ਰੋਗਰਾਮ 'ਚ ਰੌਣਕ ਲਾਤੀ। ਬਹੁਤ ਧੰਨਵਾਦ ਤੁਹਾਡਾ ਪਿਆਰਾ ਸਿੰਘ ਜੈਨਪੁਰੀ ਜੀ। ਹਾਂ, ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਅੱਗੇ ਵਧੀਏ ਤੇ ਪ੍ਰੋਫੈਸਰ ਸਾਹਿਬ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਮੋਹਨ ਲਾਲ ਜੀ। ਮੇਰੇ ਵੱਲੋਂ ਮੋਹਨ ਲਾਲ ਜੀ ਜੀ ਆਇਆਂ ਨੂੰ ਔਰ ਸਤਿ ਸ੍ਰੀ ਅਕਾਲ ਜੀ। ਕਵੀ ਦਰਬਾਰ 'ਚ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਮੋਹਨ ਲਾਲ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ ਜੀ। ਆਇਆਂ ਮੋਹਨ ਲਾਲ ਜੀ। ਸਾਰੀ ਟੀਮ ਸਤਿ ਸ੍ਰੀ ਅਕਾਲ ਜੀ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ। ਦੁਨੀਆ ਨੂੰ ਸਮਝਾਉਣੇ ਨਾਲੋਂ ਆਪਣਾ ਮਨ ਸਮਝਾਉਣਾ ਚੰਗਾ, ਆਪਣਾ ਮਨ ਸਮਝਾਉਣਾ ਚੰਗਾ। ਵਾਹ ਜੀ ਵਾਹ, ਵਾਹ ਜੀ ਵਾਹ। ਵਿੱਚ ਬੁਢਾਪੇ ਬੇਬਸ ਬੰਦੇ, ਵਿੱਚ ਬੁਢਾਪੇ ਬੇਬਸ ਬੰਦੇ, ਚੁੱਪ ਰਹਿ ਝੱਟ ਲਗਾਉਣਾ ਚੰਗਾ, ਚੁੱਪ ਰਹਿ ਝੱਟ ਲਗਾਉਣਾ ਚੰਗਾ। ਆਹ ਆਹ, ਧੰਨਵਾਦ ਜੀ। ਏਰਾ ਫੇਰੀ ਰਿਸ਼ਵਤ ਨਾਲੋਂ, ਏਰਾ ਫੇਰੀ ਰਿਸ਼ਵਤ ਨਾਲੋਂ ਹੱਕ ਦਾ ਸਦਾ ਕਮਾਉਣਾ ਚੰਗਾ, ਹੱਕ ਦਾ ਸਦਾ ਕਮਾਉਣਾ ਚੰਗਾ। ਬੱਲੇ ਜੀ ਬੱਲੇ। ਰੁੱਖੀ ਸੁੱਕੀ ਜੋ ਮਿਲਦੀ ਏ, ਰੁੱਖੀ ਸੁੱਕੀ ਜੋ ਮਿਲਦੀ ਏ, ਰੱਬ ਦਾ ਸ਼ੁਕਰ ਮਨਾਉਣਾ ਚੰਗਾ, ਰੱਬ ਦਾ ਸ਼ੁਕਰ। ਕੀ ਬਾਤ ਹੈ, ਕੀ ਬਾਤ ਹੈ, ਵਾਹ ਜੀ ਵਾਹ, ਵਾਹ ਜੀ ਵਾਹ। ਸ਼ੁਕਰ ਮਨਾਉਣਾ ਚੰਗਾ। ਧੰਨਵਾਦ ਜੀ। ਐਸ਼ ਪ੍ਰਾਪਤੀ ਨੂੰ ਛੱਡ ਕੇ ਹੈ, ਐਸ਼ ਪ੍ਰਾਪਤੀ ਨੂੰ ਛੱਡ ਕੇ ਹੈ, ਪਹਿਲੋਂ ਕਰਜ਼ਾ ਲਾਣਾ ਚੰਗਾ, ਪਹਿਲੋਂ ਕਰਜ਼ਾ ਲਾਣਾ ਚੰਗਾ। ਬਹੁਤ ਸਿਆਣੀ ਗੱਲ ਜੀ, ਕਿਆ ਕਹਿਣੇ। ਜਿੱਤੇ ਹੈ ਸਨਮਾਨ ਮਿਲੇ ਨਾ, ਮੱਲੀ ਸਾਹਿਬ ਜੀ ਜੀ, ਜਿੱਤੇ ਹੈ ਸਨਮਾਨ ਮਿਲੇ ਨਾ, ਉੱਥੋਂ ਉੱਠ ਕੇ ਜਾਣਾ ਚੰਗਾ। ਵਾਹ ਬਈ ਵਾਹ, ਵਾਹ ਬਈ ਵਾਹ, ਕੀ ਬਾਤ ਹੈ। ਇੱਕ ਵਾਰ ਫਿਰ ਮੋਹਨ ਲਾਲ ਜੀ ਕਿਆ ਕਹਿਣੇ। ਜਿੱਤੇ ਹੈ ਸਨਮਾਨ ਮਿਲੇ ਨਾ,
ਜਿੱਥੇ ਹੈ ਸਨਮਾਨ ਮਿਲਣਾ ਉੱਥੋਂ ਉੱਠ ਕੇ ਜਾਣਾ ਚੰਗਾ, ਉੱਥੋਂ ਉੱਠ ਕੇ ਜਾਣਾ ਚੰਗਾ, ਉੱਥੋਂ ਉੱਠ ਕੇ ਜਾਣਾ ਚੰਗਾ। ਉਂਝ ਨਾ ਤਲਵਾਰਾਂ ਕੱਢੋ ਮੱਲੀ ਸਾਹਿਬ, ਉਂਝ ਨਾ ਤਲਵਾਰਾਂ ਕੱਢੋ, ਮਸਲਾ ਵੇ ਸੁਲਝਾਣਾ ਚੰਗਾ, ਮਸਲਾ ਵੇ ਸੁਲਝਾਣਾ ਚੰਗਾ। ਵਾਹ ਜੀ ਵਾਹ, ਵਾਹ ਜੀ ਵਾਹ। ਨਹੀਂ ਕਿਸੇ ਤੋਂ ਰਾਠੀ, ਨਹੀਂ ਕਿਸੇ ਤੋਂ ਛੇੜ ਕੇ ਰਾਠੀ, ਨਹੀਂ ਕਿਸੇ ਨੂੰ ਛੇੜ ਕੇ ਰਾਠੀ, ਉਸ ਦਾ ਮਨ ਦੁਖਾਣਾ ਚੰਗਾ, ਉਸ ਦਾ ਮਨ ਦੁਖਾਣਾ ਚੰਗਾ, ਉਸ ਦਾ ਮਨ ਦੁਖਾਣਾ ਚੰਗਾ। ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ, ਸਭ ਦਾ ਸਤਿਕਾਰ ਜੀ। ਜੀ ਮੋਹਨ ਲਾਲ ਜੀ ਤੁਹਾਡਾ ਧੰਨਵਾਦ। ਔਰ ਕਵਲਜੀਤ ਸਿੰਘ ਜੀ ਨੇ ਸਿਰਫ ਪ੍ਰੋਗਰਾਮ ਹੀ ਪਸੰਦ ਨਹੀਂ ਕੀਤਾ, ਤੁਹਾਡੀ ਵੀ ਤਾਰੀਫ ਕੀਤੀ ਹੈ। ਕਵਲਜੀਤ ਸਿੰਘ ਜੀ ਦਾ ਮੇਰੇ ਵੱਲੋਂ ਵੀ ਧੰਨਵਾਦ, ਔਰ ਤੁਹਾਡੀ ਜਿਹੜੀ ਸਲਾਹਨਾ ਕੀਤੀ ਉਹ ਵੀ ਤੁਹਾਡੇ ਤੱਕ ਪਹੁੰਚਦੀ ਹੋਈ। ਬਹੁਤ ਬਹੁਤ ਧੰਨਵਾਦ ਉਹਨਾਂ ਜੀ, ਕਵਲਜੀਤ ਦਾ ਜੀ। ਜੀ ਥੈਂਕ ਯੂ ਮੋਹਨ ਲਾਲ ਜੀ, ਥੈਂਕ ਯੂ ਸੋ ਮਚ, ਧੰਨਵਾਦ। ਬਹੁਤ ਸੋਹਣੀ ਕਵਿਤਾ ਲੈ ਕੇ ਆਉਂਦੇ ਨੇ ਜਿਹਦੇ 'ਚ ਲੋਕ ਰਸ ਵੀ ਹੁੰਦਾ ਹੈ, ਔਰ ਜਿਹਦੇ ਵਿੱਚ ਭਲੇ ਵਾਲੀ ਗੱਲ ਵੀ ਹੁੰਦੀ ਹੈ, ਜਿਹਦੇ 'ਚ ਮੁਹੱਬਤ ਵੀ ਹੁੰਦੀ ਹੈ। ਹਰਦੇਵ ਕਮਲ ਜੀ ਨੇ ਜਿਹੜੇ, ਉਹਨਾਂ ਨੇ ਵੀ ਪ੍ਰੋਫੈਸਰ ਸ਼ੇਰ ਸਿੰਘ ਜੀ ਤਾਰੀਫ ਕੀਤੀ ਹੈ ਬਹੁਤ ਗੂੜੇ ਅੱਖਰਾਂ 'ਚ ਮੋਹਨ ਲਾਲ ਹੋਣਾ ਦੀ, ਔਰ ਸਲਾਹਨਾ ਕੀਤੀ ਉਹਨਾਂ ਦੀ, ਪਸੰਦ ਕੀਤੀ ਉਹਨਾਂ ਦੀ ਜਿਹੜੀ ਪੇਸ਼ ਕੀਤੀ ਗਈ ਕਵਿਤਾ ਸੀ। ਪੰਜਾਬੀ ਰੇਡੀਓ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਥੈਂਕ ਯੂ ਜੀ। ਹੁਣ ਅੱਗੇ ਵਧਨੇ ਆ ਜੀ, ਪ੍ਰੋਗਰਾਮ ਦੀ ਰੌਣਕ ਬਣਾਉਣ ਚੱਲੇ ਆ ਅਸੀਂ। ਬੜੇ ਹੀ ਪਿਆਰੇ ਸਾਡੇ ਜੀ ਕਮਲ ਬੰਗਾ ਜੀ ਸੈਕਰਾਮੈਂਟੋ ਤੋਂ। ਕਮਲ ਬੰਗਾ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਮੇਰੇ ਵੱਲੋਂ, ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ। ਥੈਂਕ ਯੂ। ਕਮਲ ਬੰਗਾ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ। ਜੀ ਆਇਆਂ ਕਮਲ ਜੀ, ਕੀ ਪੇਸ਼ ਕਰ ਰਹੇ ਹੋ? ਥੈਂਕ ਯੂ। ਥੈਂਕ ਯੂ ਜੀ। ਕੁਛ ਨਾ ਕੁਛ ਤਾਂ ਨਵਾਂ ਹੋਣਾ ਚਾਹੀਦਾ। ਗੱਲ ਤਾਂ ਠੀਕ ਹੈ ਤੁਹਾਡੀ। ਲਓ ਜੀ, ਇੱਕ ਮੈਂ ਕੋਈ 64-65 ਦਾ ਇੱਕ ਸ਼ੇਰ ਹੈ, ਪਹਿਲਾਂ ਛੋਟਾ ਪੇਸ਼ ਕਰਦਾ। ਜ਼ਰੂਰ ਜੀ, ਇਰਸ਼ਾਦ। ਉਹ ਚਾਲਾ ਨਹੀਂ ਹੈਗਾ ਵੀ ਮਜਬੂਰੀ ਵੀ ਹੁੰਦੀ ਸੀ, ਬਿਜਲੀ ਆਉਂਦੀ ਹੁੰਦੀ ਸੀ 12-1 ਵਜੇ 11 ਵਜੇ ਰਾਤ ਨੂੰ, ਤੇ ਤੁਹਾਨੂੰ ਜਾਣਾ ਪੈਂਦਾ ਸੀ ਜਿੱਥੇ ਵੀ ਤੁਹਾਡੀ ਜ਼ਮੀਨ ਸੀ ਜਾਂ ਮੋਟਰ ਸੀ, ਠੀਕ ਹੈ ਨਾ। ਇਹ ਛੋਟਾ ਜਿਹਾ ਸ਼ੇਰ ਹੈ, ਪਰ ਉਦੋਂ ਦਾ ਹੀ ਫਿਰ ਨੋਟ ਕਰ ਲਿਆ ਮੈਂ ਜੀ। ਕਦੇ ਕਦੇ ਰਾਤ ਨੂੰ ਸਿਵਿਆਂ ਚੋਂ ਲੰਘਦਾ ਰਿਹਾ ਹਾਂ, ਕਦੇ ਕਦੇ ਰਾਤ ਨੂੰ ਸਿਵਿਆਂ ਚੋਂ ਲੰਘਦਾ ਰਿਹਾ ਹਾਂ, ਨਾਲੇ ਬਹਿਮਾਂ ਨੂੰ ਕੀ ਲੀ ਤੇ ਟੰਗਦਾ ਰਿਹਾ। ਵਾਹ ਜੀ ਵਾਹ, ਵਾਹ ਜੀ ਵਾਹ। ਨਾਲੇ ਬਹਿਮਾਂ ਨੂੰ ਕੀ ਲੀ ਤੇ ਟੰਗਦਾ ਰਿਹਾ ਹਾਂ। ਥੈਂਕ ਯੂ ਜੀ। ਲਓ ਜੀ, ਨਵੀਂ ਕਵਿਤਾ ਹੈ। ਕੀ ਬਾਤ ਹੈ ਕਮਲ ਸਾਹਿਬ ਤੇ ਮੱਲੀ ਸਾਹਿਬ। ਜੀ ਜੀ, ਘੁੰਡ ਚੁੱਕੋ ਜੀ। ਕਰੋੜਾਂ ਸਾਲਾਂ ਤੋਂ ਚੰਦ ਸੂਰਜ ਤਾਰਿਆਂ ਨੇ ਆਕਾਸ਼ ਮੱਲਿਆ ਹੈ। ਕਰੋੜਾਂ ਸਾਲਾਂ ਤੋਂ ਚੰਦ ਸੂਰਜ ਤਾਰਿਆਂ ਨੇ ਆਕਾਸ਼ ਮੱਲਿਆ ਹੈ, ਤੇ 5500 ਸਾਲਾਂ ਤੋਂ ਧਰਤੀ ਨੂੰ ਮਨੁੱਖ ਨੇ ਮੱਲਿਆ। ਵਾਹ ਜੀ ਵਾਹ, ਵਾਹ ਜੀ ਵਾਹ। ਤੇ 5500 ਸਾਲਾਂ ਤੋਂ ਧਰਤੀ ਨੂੰ ਮਨੁੱਖ ਨੇ ਮੱਲਿਆ ਹੈ। ਅਗਲਾ ਸ਼ੇਰ ਹੈ, ਨਾ ਕਿਤੇ ਰੱਬ ਦਿਸਦਾ ਤੇ ਨਾ ਕਦੇ ਸਾਹ ਦਿਸਦੇ ਪਰ। ਵਾਹ। ਨਾ ਕਿਤੇ ਰੱਬ ਦਿਸਦਾ ਤੇ ਨਾ ਕਦੇ ਸਾਹ ਦਿਸਦੇ ਪਰ, ਅਰਬ ਤੋਂ ਵੱਧ ਲੋਕਾਂ ਦਾ ਧਰਤੀ ਤੇ ਮੇਲਾ ਲੱਗਿਆ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ ਜੀ, ਬੜੀ ਮਿਹਰਬਾਨੀ। ਅਰਬ ਤੋਂ ਵੱਧ ਲੋਕਾਂ ਦਾ ਧਰਤੀ ਤੇ ਮੇਲਾ ਲੱਗਿਆ ਹੈ। ਅਗਲਾ ਸ਼ੇਰ ਹੈ ਜੀ, ਕੁਦਰਤ ਦੇ ਚਮਤਕਾਰ ਵੱਡੇ ਵੀ ਤੇ ਅਨੋਖੇ ਵੀ। ਵਾਹ। ਕੁਦਰਤ ਦੇ ਚਮਤਕਾਰ ਵੱਡੇ ਵੀ ਤੇ ਅਨੋਖੇ ਵੀ, ਬੰਦੇ ਨੇ ਸਾਇੰਸ ਵਿੱਚ ਵੀ ਮੈਂ ਰੱਟਾ ਰਟਿਆ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ। ਬੰਦੇ ਨੇ ਸਾਇੰਸ ਵਿੱਚ ਵੀ ਮੈਂ ਰੱਟਾ ਰਟਿਆ ਹੈ। ਅਗਲਾ ਸ਼ੇਰ ਹੈ, ਦੇਸ਼ਾਂ ਅਤੇ ਟਾਪੂਆਂ ਦੀ ਗਿਣਤੀ 140 ਦੇ ਕਰੀਬ ਏ। ਵਾਹ ਜੀ ਵਾਹ। ਦੇਸ਼ਾਂ ਅਤੇ ਟਾਪੂਆਂ ਦੀ ਗਿਣਤੀ 140 ਦੇ ਕਰੀਬ ਏ, ਤੇ ਹਰੇਕ ਜਗ੍ਹਾ ਹੀ ਬੰਦੇ ਨੇ ਕੰਮਕਾਰ ਵਿੱਢਿਆ ਹੈ। ਵਾਹ ਬਈ ਵਾਹ, ਵਾਹ ਬਈ ਵਾਹ। ਥੈਂਕ ਯੂ। ਤੇ ਹਰੇਕ ਜਗ੍ਹਾ ਹੀ ਬੰਦੇ ਨੇ ਕੰਮਕਾਰ ਵਿੱਢਿਆ ਹੈ। ਅਗਲਾ ਸ਼ੇਰ ਹੈ, ਕਿਸੇ ਨਾਲ ਰਲ ਵੀ ਗਿਆ ਜਿਹੜੇ ਪਹਿਲਾਂ ਬੋਲ ਕੇ ਗਏ, ਮੋਹਨ ਲਾਲ ਜੀ। ਜੀ ਜੀ। ਸਾਰੀ ਦੁਨੀਆ ਮਿਹਨਤ ਕਰਕੇ ਗੁਜ਼ਾਰਾ ਕਰਦੀ ਏ। ਸਾਰੀ ਦੁਨੀਆ ਮਿਹਨਤ ਕਰਕੇ ਗੁਜ਼ਾਰਾ ਕਰਦੀ ਏ, ਪਰ ਕਿਸੇ ਨੇ ਠੱਗੀ ਠੋਰੀ ਦਾ ਰਾਹ ਫੜਿਆ ਹੈ। ਵਾਹ ਜੀ ਵਾਹ, ਵਾਹ ਜੀ ਵਾਹ।
ਥੈਂਕ ਯੂ। ਪਰ ਕਿਸੇ ਕਿਸੇ ਨੇ ਠੱਗੀ ਠੋਰੀ ਦਾ ਰਾਹ ਫੜਿਆ ਹੈ, ਪੱਲਾ ਵੀ ਕਹਿ ਸਕਦੇ ਆਪਾਂ। ਜਿਹੜਾ ਕਰ ਲੋ ਜੀ, ਹਿਸਾਬ ਤੇ ਉੱਥੇ ਹੀ ਜਾਣਾ ਜਿੱਥੇ ਬੁਰਾਈ ਖਰਾਬੀ ਲੱਗ ਗਈ। ਹਾਂਜੀ ਹਾਂਜੀ। ਅਗਲਾ ਸ਼ੇਰ ਹੈ, ਵੈਸੇ ਤਾਂ ਮੁਹੱਬਤ ਵੀ ਪਾਕ ਪਵਿੱਤਰ ਰਹੀ ਨਹੀਂ। ਵੈਸੇ ਤਾਂ ਮੁਹੱਬਤ ਵੀ ਪਾਕ ਪਵਿੱਤਰ ਰਹੀ ਨਹੀਂ, ਕਿਉਂਕਿ ਕਈਆਂ ਨੇ ਦਿਲ ਚ ਭੇਦ ਲੁਕੋ ਕੇ ਰੱਖਿਆ। ਆਹਾ ਥੈਂਕ ਯੂ ਜੀ। ਕਿਉਂਕਿ ਕਈਆਂ ਨੇ ਦਿਲ ਚ ਭੇਦ ਲੁਕੋ ਕੇ ਰੱਖਿਆ ਹੈ। ਰੇਡੀਓ, ਹੁਣ ਤੁਹਾਡਾ ਸ਼ੇਰ ਹੈ ਜੀ ਰੇਡੀਓ ਬਾਰੇ। ਇਰਸ਼ਾਦ ਜੀ, ਇਰਸ਼ਾਦ, ਦੋ ਹੱਥੀ ਇਰਸ਼ਾਦ। ਥੈਂਕ ਯੂ। ਰੇਡੀਓ ਕਰਕੇ ਸਰੋਤਿਆਂ ਨਾਲ ਵੀ ਸਾਂਝ ਵੱਧਦੀ ਹੈ। ਮੰਨ ਗਿਆ ਜੀ। ਥੈਂਕ ਯੂ। ਰੇਡੀਓ ਕਰਕੇ ਸਰੋਤਿਆਂ ਨਾਲ ਵੀ ਸਾਂਝ ਵੱਧਦੀ ਏ ਤੇ ਇਸ ਦੇ ਜ਼ਰੀਏ ਹਜ਼ਾਰਾਂ ਦਾ ਮਨੋਰੰਜਨ ਬਣਿਆ ਹੈ। ਬੱਲੇ 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 ਬੱਲੇ, ਕੀ ਬਾਤ ਹੈ। ਥੈਂਕ ਯੂ। ਤੇ ਇਸ ਦੇ ਜ਼ਰੀਏ ਹਜ਼ਾਰਾਂ ਦਾ ਮਨੋਰੰਜਨ ਬਣਿਆ ਹੈ। ਆਖਰੀ ਸ਼ੇਰ ਹੈ ਜੀ, ਲਿਖਣ ਵਾਲੇ ਵੀ ਕੁਝ ਨਾ ਕੁਝ ਲਿਖੀ ਜਾਂਦੇ ਕਮਲ। ਅੱਛਾ ਜੀ। ਲਿਖਣ ਵਾਲੇ ਵੀ ਕੁਝ ਨਾ ਕੁਝ ਲਿਖੀ ਜਾਂਦੇ ਕਮਲ, ਇਹਨਾਂ ਨੇ ਵੀ ਮਾਂ ਬੋਲੀ ਨੂੰ ਕਲਮਾਂ ਨਾਲ ਰੰਗਿਆ ਹੈ। ਯੋਗਦਾਨ ਹੈ ਜੀ ਉਹਨਾਂ ਦਾ, ਵਾਹ। ਇਹਨਾਂ ਨੇ ਵੀ ਮਾਂ ਬੋਲੀ ਨੂੰ ਕਲਮਾਂ ਨਾਲ ਰੰਗਿਆ ਹੈ। ਕਰੋੜਾਂ ਸਾਲਾਂ ਤੋਂ ਚੰਦ ਸੂਰਜ ਤਾਰਿਆਂ ਨੇ ਆਕਾਸ਼ ਮੱਲਿਆ ਹੈ ਤੇ 5500 ਸਾਲਾਂ ਤੋਂ ਧਰਤੀ ਨੂੰ ਮਨੁੱਖਾਂ ਨੇ ਮੱਲਿਆ ਹੈ। ਥੈਂਕ ਯੂ ਤੁਹਾਡੇ ਟਾਈਮ ਦਾ, ਬੜੀ ਮਿਹਰਬਾਨੀ। ਥੈਂਕ ਯੂ ਸੋ ਮਚ ਕਮਲ ਬੰਗਾ ਜੀ, ਛਾ ਗਏ ਜੀ, ਧੰਨਵਾਦ। ਥੈਂਕ ਯੂ, ਬੜੀ ਮਿਹਰਬਾਨੀ। ਓਕੇ ਜੀ, ਓਕੇ, ਸਤਿ ਸ੍ਰੀ ਅਕਾਲ ਜੀ। ਇਹ ਸਨ ਕਮਲ ਬੰਗਾ ਜੀ। ਪ੍ਰੋਗਰਾਮ ਸੁਣ ਰਹੇ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ ਫੇਸਬੁੱਕ ਔਰ YouTube ਔਰ ਪੰਜਾਬੀ TV USA ਦੇ ਫੇਸਬੁੱਕ ਔਰ YouTube ਚੈਨਲਸ ਤੇ ਲਾਈਵ। ਪ੍ਰੋਗਰਾਮ ਦਾ ਨਾਮ ਹੈ ਕਵੀ ਦਰਬਾਰ ਔਰ ਹਫਤਾਵਾਰ ਪ੍ਰੋਗਰਾਮ ਹੈ ਜਿਹਦੇ ਚ ਆਪ ਸਭ ਨੂੰ ਸੱਦਾ ਦਿੰਨੇ ਆ। ਟੈਲੀਫੋਨ ਨੰਬਰ 408 272 5200 408 272 5200। ਪੰਜਾਬੀ ਰੇਡੀਓ USA ਤੋਂ ਲਾਈਵ ਪੇਸ਼ ਕੀਤੇ ਜਾ ਰਹੇ ਇਸ ਪ੍ਰੋਗਰਾਮ 'ਚ ਐਸੇ ਸਭ ਸੁਣਨ ਵਾਲੇ ਜਿਹੜੇ ਦੂਸਰੇ ਦੇਸ਼ਾਂ ਤੋਂ ਸਾਂਝ ਪਾਉਣਾ ਚਾਹਣ, ਉਹ ਪਹਿਲਾਂ ਅਮਰੀਕਾ ਦਾ ਕੰਟਰੀ ਕੋਡ +1 ਡਾਇਲ ਕਰਨਗੇ, ਫਿਰ ਪ੍ਰੋਗਰਾਮ 'ਚ ਸਾਂਝ ਬਣਾਉਣਗੇ। ਹਰਦੇਵ ਕੰਵਲ ਜੀ ਨੇ ਜਿਹੜੇ, ਉਹਨਾਂ ਨੇ ਕਮਲ ਬੰਗਾ ਜੀ ਨੇ ਜਿਹੜੇ, ਉਹਨਾਂ ਦੀਆਂ ਸੁਣਾਈਆਂ ਇਹਨਾਂ ਲਾਈਨਾਂ ਦਾ ਜਾਂ ਉਹਨਾਂ ਦੀ ਸ਼ਾਇਰੀ ਦਾ, ਉਹਨਾਂ ਦੀ ਕਵਿਤਾ ਦਾ ਬਹੁਤ ਸਲਾਹਣਾ ਕਰਦਿਆਂ ਹੋਇਆ ਤਾਰੀਫ ਕੀਤੀ ਹੈ, ਬੋਲਬਾਲਾ ਕੀਤਾ ਹੈ। ਧੰਨਵਾਦ ਤੁਹਾਡਾ ਹਰਦੇਵ ਕੰਵਲ ਜੀ। YouTube ਤੇ ਸਾਡੇ ਬਾਕੀ ਜਿਹੜੇ ਜੀ ਸਾਨੂੰ ਸੁਣਨ ਦੇ ਨੇ, ਦੇਖਣ ਦੇ ਨੇ, ਉਹ ਵੀ ਆ ਕੇ YouTube ਔਰ Facebook ਤੇ ਮੈਸੇਜ ਕਰੋ। ਪ੍ਰੋਗਰਾਮ ਦਾ ਸ਼ਿੰਗਾਰ ਉਹਨਾਂ ਨੂੰ ਵੀ ਬਣਾਵਾਂਗੇ। ਪ੍ਰੋਫੈਸਰ ਸਾਹਿਬ ਅੱਗੇ ਵਧੀਏ ਔਰ ਇਸ ਵੇਲੇ ਸਾਡੇ ਨਾਲ ਜੁੜ ਚੁੱਕੀਆਂ ਨੇ ਸ਼ਰਨਜੀਤ ਕੌਰ ਜੀ। ਸ਼ਰਨਜੀਤ ਕੌਰ ਜੀ, ਮੇਰੇ ਵੱਲੋਂ ਜੀ ਆਇਆਂ ਨੂੰ ਔਰ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਕਵੀ ਦਰਬਾਰ 'ਚ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਹਾਂਜੀ, ਸਤਿ ਸ੍ਰੀ ਅਕਾਲ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਜੀ ਆਇਆਂ ਸ਼ਰਨਜੀਤ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ। ਮਸੂਲ ਜੀ ਸਤਿ ਸ੍ਰੀ ਅਕਾਲ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ। ਹਾਂਜੀ, ਮੈਂ 2-4 ਲੈਣਾ ਧੀ ਬਦਲੇ ਸੁਣਾਉ, ਆਪਣੇ ਬਾਬਲ ਨੂੰ ਕਹਿੰਦੀ। ਹਾਂਜੀ। ਕੀ ਹੋਇਆ ਜੇ ਜੰਪਈ ਧੀ ਬਾਬਲਾ ਵੇ, ਨੀਵੀਂ ਕਾਟੋਂ ਪਾਈਆ ਉੱਚੀ ਵੇਖ ਬਾਬਲਾ ਵੇ। ਕੀ ਹੋਇਆ ਜੇ ਜੰਪੀ ਧੀ ਬਾਬਲਾ ਵੇ, ਨੀਵੀਂ ਕਾਟੋਂ ਪਾਈਓ ਉੱਚੀ ਵੇਖ ਬਾਬਲਾ ਵੇ। ਧੁਰੋਂ ਲਖਾ ਕੇ ਆਈਆਂ ਅਸੀਂ ਲੇਖ ਬਾਬਲਾ ਵੇ, ਨੀਵੀਂ ਕਾਟੋਂ ਪਾਈਆ ਉੱਚੀ ਵੇਖ ਬਾਬਲਾ ਵੇ। ਨੀਵੀਂ ਕਾਟੋਂ ਪਾਈਆ ਉੱਚੀ ਵੇਖ ਬਾਬਲਾ ਵੇ। ਰੋਜੀ ਪਹਿਲਾਂ ਰੱਬ ਨੇ ਲਾਈ ਸਾਡੇ ਆਉਣ ਤੋਂ ਪਹਿਲਾਂ ਵੇ, ਨੀਵੀਂ ਕਾਟੋਂ ਪਾਈਆ ਉੱਚੀ ਵੇਖ ਬਾਬਲਾ ਵੇ। ਵੱਡੀ ਹੋ ਕੇ ਤੇਰੇ ਘਰ ਦਾਣਾ ਪਾਣੀ ਸੀ, ਫੇਰ ਬਗਾਨੇ ਕਰ ਲਿਖਿਆ ਤੁਰ ਤੋਂ ਜਾਣਾ ਏ। ਨੀਵੀਂ ਕਾਟੋਂ ਪਾਈਆ ਉੱਚੀ ਵੇਖ ਬਾਬਲਾ ਵੇ, ਧੁਰੋਂ ਲਿਖਾ ਕੇ ਆਈਆਂ ਅਸੀਂ ਲੇਖ ਬਾਬਲਾ ਵੇ। ਦਵੀਂ ਨਾ ਭਾਵੇਂ ਚੁੰਨੀ, ਦਵੀਂ ਨਾ ਭਾਵੇਂ ਚੁੰਨੀ ਭਾਵੇਂ ਬਾਬਲਾ ਵੇ, ਧੁਰੋਂ ਲਿਖਾ ਕੇ ਆਈਆਂ ਅਸੀਂ ਲੇਖ ਬਾਬਲਾ ਵੇ।
ਨੀਵੀਂ ਕਾਟੋਂ ਪਾਇਆ ਉੱਚੀ ਵੇਖ ਬਾਬਲਾ ਵੇ, ਧੁਰੋਂ ਲਖਾ ਕੇ ਆਈਆਂ ਅਸੀਂ ਲੇਖ ਬਾਬਲਾ ਵੇ, ਦਵੀਂ ਨਾ ਤੂੰ ਚੁੰਨੀ ਪਾਵੇਂ ਖੇਸ ਬਾਬਲਾ ਵੇ, ਵਿਦਿਆ ਪੜਾ ਕੇ ਦੇ ਦੀ ਸਾਰੇ ਸੰਦੇਸ਼ ਬਾਬਲਾ ਵੇ, ਵਿਦਿਆ ਪੜਾ ਕੇ ਦੇ ਦੀ ਸਾਰੇ ਸੰਦੇਸ਼ ਬਾਬਲਾ ਵੇ, ਕੀ ਹੋਇਆ ਧੀ ਜੰਮੀ ਬਾਬਲਾ ਨੀਵੀਂ ਕਾਟੋਂ ਪਾਈਆ, ਉੱਚੀ ਕਰਕੇ ਧੌਣ ਵੇਖ ਬਾਬਲਾ ਵੇ, ਧੁਰੋਂ ਲਖਾ ਕੇ ਆਈਆਂ ਅਸੀਂ ਲੇਖ ਬਾਬਲਾ ਵੇ, ਨਵੀਂ ਨਾ ਤੂੰ ਚੁੰਨੀ ਭਾਵੇਂ ਖੇਸ ਬਾਬਲਾ ਵੇ, ਵਸਦਾ ਰਵੇ ਤੇਰਾ ਰੰਗਲਾ ਦੇਸ ਬਾਬਲਾ ਵੇ, ਧੁਰੋਂ ਲਖਾ ਕੇ ਆਈਆਂ ਅਸੀਂ ਲੇਖ ਬਾਬਲਾ ਵੇ। ਹਾਂਜੀ ਮਸੂਲ ਜੀ, ਸਤਿ ਸ੍ਰੀ ਅਕਾਲ। ਤੁਹਾਡਾ ਬਹੁਤ ਧੰਨਵਾਦ ਹੈ ਸ਼ਰਨਜੀਤ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਬਹੁਤ ਸੋਹਣਾ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ, ਮੈਂ ਇਸ ਮੌਕੇ ਤੇ ਹੁਣ ਇੱਕ ਕਮਰਸ਼ੀਅਲ ਬ੍ਰੇਕ ਦੀ ਬੇਨਤੀ ਕਰਨਾ ਚਾਹੁੰਦਾ ਹਾਂ, ਔਰ ਨਾਲ ਹੀ ਸੁਣਨ ਵਾਲੇ ਸਰੋਤਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਡਾਇਲ ਕਰੋ 408 272 5200 4082725200 ਔਰ ਸਾਂਝ ਬਣਾਓ ਪ੍ਰੋਗਰਾਮ ਕਵੀ ਦਰਬਾਰ 'ਚ। ਇੱਕ ਬ੍ਰੇਕ ਦੀ ਬੇਨਤੀ ਹੈ ਜੀ। ਜ਼ਰੂਰ ਜੀ।
प्रोग्राम कवि दरबार च एक बार फिर इस ब्रेक तो बाद आप सब का बड़ा निका जी स्वागत है। प्रोफेसर शेर सिंह कंवल जी आप जी भी जी आया कहने जी। बहुत बहुत मेहरबानी मलिक साहब। एक बार फिर अपने श्रोतियों को कहते जाइए कि जी प्रोग्राम च सांझ बनानी होए ते ओदे लई साडा टेलीफोन नंबर है 408 272 5200 4082725200। दूसरे देशां ਜਿਹੜੇ ਸਾਡੇ ਸੁਣਨ ਵਾਲੇ ਸਾਨੂੰ ਸੁਣਨ ਦੇ ਨੇ ਜੇ ਉਥੋਂ ਡਾਇਲ ਕਰਨਗੇ ਤੇ ਫਿਰ ਸਾਡਾ ਜਿਹੜਾ कह लो कंट्री कोड है +1 वो डायल करेंगे। फिर इस तो बाद 408 272 5200 डायल करेंगे और सांझ बनाओगे प्रोग्राम कवि दरबार च 408 272 5200 ਤੇ ਜਿਹੜੀ ਲਾਈਨ ਮੌਜੂਦ ਆ ਉਹਨਾਂ ਜੀਆਂ ਚਲੀਏ ਜੀ ਹੁਣ ਤੇ ਟੈਲੀਫੋਨ ਲਾਈਨ ਤੇ ਇਸ ਵੇਲੇ ਪ੍ਰੋਫੈਸਰ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਹਰੀ ਕਾਲੀਆ ਜੀ। ਹਰੀ ਕਾਲੀਆ ਜੀ ਮੇਰੇ ਵੱਲੋਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਤੁਹਾਡਾ ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਸਤਿ ਸ੍ਰੀ ਅਕਾਲ ਮੱਲੀ ਸਾਹਿਬ, ਸਤਿ ਸ੍ਰੀ ਅਕਾਲ ਪ੍ਰੋਫੈਸਰ ਸਾਹਿਬ ਜੀ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ ਆਇਆਂ ਜੀ। ਥੈਂਕ ਯੂ ਜੀ। ਇੱਕ ਛੋਟੀ ਜਿਹੀ ਰਚਨਾ ਪੇਸ਼ ਕਰਨ ਲੱਗਾ ਜੀ। ਵੱਡੀ ਸਾਰੀ ਕਰੋ ਜੀ। ਇਜਾਜ਼ਤ ਹੋਵੇ। ਓਕੇ ਜੀ। ਮਾਹੀ ਦੇ ਵਿਛੋੜੇ ਵਿੱਚ ਰੋਣ ਜਦੋਂ ਅੱਖੀਆਂ, ਮਾਹੀ ਦੇ ਵਿਛੋੜੇ ਵਿੱਚ ਰੋਣ ਜਦੋਂ ਅੱਖੀਆਂ, ਉਦੋਂ ਕੋਠੇ ਢਾਉਣੀ ਉਦੋਂ ਬਰਸਾਤ ਬਣ ਜਾਂਦੀ ਏ, ਕੋਠੇ ਢਾਉਣੀ ਉਦੋਂ ਬਰਸਾਤ ਬਣ ਜਾਂਦੀ ਏ। ਵਾਹ ਜੀ ਵਾਹ, ਵਾਹ ਜੀ ਵਾਹ। ਮੁਰਦੇ ਦੇ ਪਿੱਛੇ, ਅਰਥੀ ਦੇ ਪਿੱਛੇ ਵਿੱਚ ਸੋਗ ਤੁਰੇ ਜਾਣ ਲੋਕੀ, ਅਰਥੀ ਦੇ ਪਿੱਛੇ ਵਿੱਚ ਸੋਗ ਤੁਰੇ ਜਾਣ ਲੋਕੀ, ਲਾੜੇ ਪਿੱਛੇ ਜਾਣ ਤਾਂ ਬਰਾਤ ਬਣ ਜਾਂਦੀ ਏ। ਆਏ ਹਾਏ, ਲਾੜੇ ਪਿੱਛੇ ਜਾਣ ਤਾਂ ਬਰਾਤ ਬਣ ਜਾਂਦੀ ਏ। ਬੱਲੇ 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 ਬੱਲੇ, ਕਿਆ ਕੋੜੀ ਹਕੀਕਤ ਬਿਆਨ ਕੀਤੀ ਜੀ। ਰਾਜ ਇੱਕੋ ਜੀ ਹੈ, ਵੇਖੋ ਅੱਡੋ ਅੱਡ ਰੂਪ। ਕਿਆ ਕਹਿਣੇ ਬਾ ਕਮਾਲ ਜੀ। ਅੱਗੇ ਦੱਸਿਆ ਜੀ। ਸਿਰ ਮੱਥੇ। ਦਿੱਤਾ ਜੋ ਪਿਆਰ ਨਾਲ ਇੱਕ ਘੁੱਟ ਪਾਣੀ ਹੋਵੇ, ਦਿੱਤਾ ਜੋ ਪਿਆਰ ਨਾਲ ਇੱਕ ਘੁੱਟ ਪਾਣੀ ਹੋਵੇ, ਉਹ ਉੱਚੀ ਸੁੱਚੀ ਜੱਗ ਦੀ ਸੌਗਾਤ ਬਣ ਜਾਂਦੀ ਏ। ਉਹ ਉੱਚੀ ਸੁੱਚੀ ਜੱਗ ਦੀ ਸੌਗਾਤ ਬਣ ਜਾਂਦੀ ਏ। ਕਿਆ ਕਹਿਣੇ ਅੱਗੇ ਜੀ। ਖੁਸ਼ੀਆਂ ਦਾ ਸਾਲ ਇੱਕ ਪਲ ਵਾਂਗ ਬੀਤ ਜਾਂਦਾ, ਖੁਸ਼ੀਆਂ ਦਾ ਸਾਲ ਇੱਕ ਪਲ ਵਾਂਗ ਬੀਤ ਜਾਂਦਾ, ਸਾਲਾਂ ਜਿੰਦੀ ਦੁੱਖਾਂ ਦੀ ਰਾਤ ਬਣ ਜਾਂਦੀ ਏ। ਸਾਲਾਂ ਜਿੱਦੀ ਰੁੱਖਾਂ ਦੀ ਰਾਤ ਬਣ ਜਾਂਦੀ ਏ। ਮਾਰ ਕੇ ਜੋ ਮੈਂ ਤਾਈ ਤੂੰ ਹੀ ਆਖੀ ਜਾਵੇ। ਅੱਛਾ। ਮਾਰ ਕੇ ਜੋ ਮੈਂ ਤਾਈ ਤੂੰ ਹੀ ਆਖੀ ਜਾਵੇ, ਸੱਚ ਦੱਸਾਂ ਉਹਦੀ ਫਿਰ ਬਾਤ ਬਣ ਜਾਂਦੀ ਏ। ਬੱਲੇ ਬੱਲੇ। ਸੱਚ ਦੱਸਾਂ ਉਹਦੀ ਫਿਰ ਬਾਤ ਬਣ ਜਾਂਦੀ ਏ। ਬਹੁਤ ਖੂਬ ਜੀ, ਬਹੁਤ ਖੂਬ। ਹੋਵੇ ਜੇ ਲਗਨ ਸੱਚੀ ਇਸ਼ਕ ਹਕੀਕ ਵਾਲੀ, ਹੋਵੇ ਜੇ ਲਗਨ ਸੱਚੇ ਇਸ਼ਕ ਹਕੀਕ ਵਾਲੀ, ਫਿਰ ਬੰਦੇ ਤੇ ਖੁਦਾ ਦੀ ਇੱਕ ਯਾਦ ਬਣ ਜਾਂਦੀ ਹੈ। ਬੰਦੇ ਤੇ ਖੁਦਾ ਦੀ ਇੱਕ ਕਿਆ ਬਾਤ ਹੈ, ਕਿਆ ਬਾਤ ਹੈ ਜੀ। ਇੱਕ ਵਾਰ ਫਿਰ ਕਿਆ ਹਕੀਕਤ ਨੂੰ ਬਿਆਨ ਦਾ ਸ਼ੇਰ ਹੈ ਜੀ। ਕਿਆ ਕਹਿਣੇ ਇੱਕ ਵਾਰ ਫਿਰ। ਵਾਹ। ਓਕੇ ਜੀ। ਹੋਵੇ ਜੇ ਲਗਨ ਸੱਚੀ ਇਸ਼ਕ ਹਕੀਕ ਵਾਲੀ, ਹੋਵੇ ਜੇ ਲਗਨ ਸੱਚੀ ਇਸ਼ਕ ਹਕੀਕ ਵਾਲੀ, ਫਿਰ ਬੰਦੇ ਤੇ ਖੁਦਾ ਦੀ ਇੱਕ ਜਾਤ ਬਣ ਜਾਂਦੀ ਏ। ਬੰਦੇ ਤੇ ਖੁਦਾ ਦੀ ਇੱਕ ਜਾਤ ਬਣ ਜਾਂਦੀ ਏ। ਬਣ ਜਾਂਦੀ। ਵਾਹ ਜੀ ਵਾਹ, ਵਾਹ ਜੀ ਵਾਹ। ਸਿਰ ਤੋਂ ਦੀ ਉੱਚੀ, ਸਿਰ ਤੋਂ ਦੀ ਉੱਚਾ ਬੰਦਾ ਥੁੱਕੇ ਅਸਮਾਨਾਂ ਵੱਲ, ਓਏ ਹੋਏ। ਸਿਰ ਤੋਂ ਦੀ ਉੱਚਾ ਬੰਦਾ ਥੁੱਕੇ ਅਸਮਾਨਾਂ ਵੱਲ, ਨੀਵੀਂ ਉਦੋਂ ਬੰਦੇ ਦੀ ਔਕਾਤ ਬਣ ਜਾਂਦੀ ਏ। ਨੀਵੀਂ ਉਦੋਂ ਬੰਦੇ ਦੀ ਔਕਾਤ ਬਣ ਜਾਂਦੀ ਏ। ਵਾਹ ਜੀ ਵਾਹ, ਵਾਹ ਜੀ ਵਾਹ। ਦੋ ਪਲ ਬੈਠ ਦੁੱਖ ਸੁੱਖ ਸਾਂਝਾ ਕੀਤਾ ਹੋਵੇ ਅੰਦਰੋਂ, ਦੋ ਪਲ ਬੈਠ ਦੁੱਖ ਸੁੱਖ ਸਾਂਝਾ ਕੀਤਾ ਹੋਵੇ ਅੰਦਰੋਂ, ਦੋ ਪਲ ਬੈਠ ਦੁੱਖ ਸੁੱਖ ਸਾਂਝਾ ਕੀਤਾ ਹੋਵੇ ਅੰਦਰੋਂ, ਉਹ ਸੱਚੀ ਸਚਿਆਰੀ ਮੁਲਾਕਾਤ ਬਣ ਜਾਂਦੀ ਏ।
ਸੱਚੀ ਸਤਿਆਰੀ ਮੁਲਾਕਾਤ ਬਣ ਜਾਂਦੀ ਹੈ। ਕਿਆ कहने बा कमाल जी, बा कमाल हरी जी। ਓਕੇ ਜੀ, ਮੱਲੀ ਸਾਹਿਬ ਅਖੀਰਲਾ ਪੰਦ ਹੈ ਜੀ। ਆਏ ਹਾਏ। ਕਾਲੀਆ ਤੂੰ ਇੱਕ ਦਿਨ ਮਿੱਟੀ ਵਿੱਚ ਰੁਲ ਜਾਣਾ। ਕਾਲੀਆ ਤੂੰ ਇੱਕ ਦਿਨ ਮਿੱਟੀ ਵਿੱਚ ਰੁਲ ਜਾਣਾ, ਜਿੰਦ ਇੱਕ ਦਿਨ ਕਾਲ ਦੀ ਖੁਰਾਕ ਬਣ ਜਾਂਦੀ ਏ। ਜਿੰਦ ਇੱਕ ਦਿਨ ਕਾਲ ਦੀ ਖੁਰਾਕ ਬਣ ਜਾਂਦੀ ਏ। ਜਿੰਦ ਇੱਕ ਦਿਨ ਕਾਲ ਦੀ ਖੁਰਾਕ ਬਣ ਜਾਂਦੀ ਏ। ਬਹੁਤ ਸ਼ਾਨਦਾਰ। ਓਕੇ ਜੀ, ਮੱਲੀ ਸਾਹਿਬ ਇੱਕ ਛੋਟਾ ਸ਼ੇਰ ਲਾਸਟ ਵਿੱਚ ਜੀ। ਮੈਂ ਤੇ ਕਹਾਂਗਾ ਸ਼ੇਰ ਤੋਂ ਅੱਡ ਜੇ ਪ੍ਰੋਫੈਸਰ ਸਾਹਿਬ ਇਜਾਜ਼ਤ ਦੇਣ ਤੇ ਮੈਂ ਕੁਝ ਹੋਰ ਵੀ ਸੁਣਨਾ ਚਾਹਾਂਗਾ। ਤੁਹਾਨੂੰ ਇੱਕ ਕਵਿਤਾ ਦੀ ਮੈਂ ਖਾਸ ਬੇਨਤੀ ਕਰਾਂਗਾ ਔਰ ਪ੍ਰੋਫੈਸਰ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਹਰੀ ਜੀ ਨੂੰ ਕਹੋ ਕੁਝ ਹੋਰ ਸੁਣਾਉਣ। ਓਕੇ ਜੀ, ਇੱਕ ਹੋਰ ਫਿਰ ਜੀ ਸ਼ੇਰ ਤੁਸੀਂ ਜ਼ਰੂਰ ਸੁਣਾਓ ਜਿਹੜੀ ਤੁਹਾਡੀ ਰੀਝ ਹੈ, ਤੇ ਕੁਝ ਹੋਰ ਸੁਣਾਉਣਾ ਜਿਹੜਾ ਇਹ ਮੇਰੀ ਫਰਮਾਇਸ਼ ਹੈ ਜੇ ਪ੍ਰੋਫੈਸਰ ਸਾਹਿਬ ਕਬੂਲ ਕਰ ਲੈਣ। ਠੀਕ ਹੈ ਜ਼ਰੂਰ, ਥੈਂਕ ਯੂ ਜੀ। खुदा को खुदा कहूँ या तुझको खुदा कहूँ। आहा आहा। खुदा को खुदा कहूँ या तुझको खुदा कहूँ, एक तो सूरत है, एक तो सूरत है, किसको खुदा कहूँ, किसको खुदा कहूँ, किसको खुदा कहूँ। बहुत अच्छा। ओके जी। ਮੱਲੀ ਸਾਹਿਬ ਹਰੀ ਜੀ ਪਹਿਲੇ ਵਧਾਈਆਂ ਔਰ ਚਾਹ ਆਏ ਨੇ ਤੁਹਾਡੇ ਵਾਸਤੇ YouTube ਤੇ ਹਰਦੇਵ ਕਮਲ ਜੀ ਵੱਲੋਂ। ਉਹਨਾਂ ਨੇ ਬਹੁਤ ਸਲਾਹਣਾ ਕੀਤੀ ਔਰ ਰੱਜ ਵਾਵਾ ਕੀਤੀ ਜੀ ਤੁਹਾਡੀ ਪਿਛਲੀ ਕਵਿਤਾ ਤੇ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ ਜੀ, ਥੈਂਕ ਯੂ ਸਾਹਿਬ। ਓਕੇ ਜੀ, ਇੱਕ ਹੁਣ ਛੋਟੀ ਜਿਹੀ ਹੋਰ ਕੱਢਦਾ ਜੀ। ਜੀ ਜਦੋਂ ਤੱਕ ਤੁਸੀਂ ਕੱਢਦੇ ਜੇ ਪ੍ਰੋਫੈਸਰ ਸਾਹਿਬ ਗੁਰਮੇਲ ਕਾਲੂ ਜੀ ਨੇ ਜਿਹੜੇ ਉਹ ਵੀ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ, ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਔਰ ਬਹੁਤ ਤਾਰੀਫ ਕਰ ਰਹੇ। ਓਕੇ ਮੱਲੀ ਸਾਹਿਬ ਰੈਡੀ ਹੈ ਜੀ। ਜੀ ਕਵਿਤਾ ਸਿਰ ਮੱਥੇ ਜੀ। ਨੈਣਾ ਚੋਂ ਹੰਝੂ ਢਾਲੇ ਤੇਰੀ ਤਲਾਸ਼ ਅੰਦਰ। ਨੈਣਾ ਚੋਂ ਹੰਝੂ ਢਾਲੇ ਤੇਰੀ ਤਲਾਸ਼ ਅੰਦਰ, ਨਿਤ ਢਾਲਦਾ ਹਾਂ ਹਾਲੇ ਤੇਰੀ ਤਲਾਸ਼ ਅੰਦਰ। ਬੱਲੇ ਬੱਲੇ। ਨਿਤ ਢਾਲਦਾ ਹਾਂ ਹਾਲੇ ਤੇਰੀ ਤਲਾਸ਼ ਅੰਦਰ। ਕਿਆ ਕਹਿਣੇ ਪੀਰਾਂ ਨੂੰ ਆਜ਼ਮਾਇਆ ਪਰ ਬਹੁੜਿਆ ਨਹੀਂ ਕੋਈ। ਪੀਰਾਂ ਨੂੰ ਆਜ਼ਮਾਇਆ ਪਰ ਬਹੁੜਿਆ ਨਹੀਂ ਕੋਈ, ਮੜੀਆਂ ਤੇ ਦੀਪ ਬਾਲੇ ਤੇਰੀ ਤਲਾਸ਼ ਅੰਦਰ। ਨਿਤ ਬਾਲਦਾ ਹਾਂ ਹਾਲੇ, ਨਿਤ ਬਾਲਦਾ ਹਾਂ ਹਾਲੇ ਤੇਰੀ ਤਲਾਸ਼ ਅੰਦਰ। ਕਿਆ ਬਾਤਾਂ। ਸੀਨੇ ਦੇ ਨਾਲ ਲਾ ਕੇ ਤੇਰੇ ਗਮਾਂ ਨੂੰ ਯਾਰਾ। ਸੀਨੇ ਦੇ ਨਾਲ ਲਾ ਕੇ ਤੇਰੇ ਗਮਾਂ ਨੂੰ ਯਾਰਾ, ਜੰਗਲ ਤੇ ਵੇਲੇ ਭਾਲੇ ਤੇਰੀ ਤਲਾਸ਼ ਅੰਦਰ, ਨਿਤ ਭਾਲਦਾ ਹਾਂ ਹਾਲੇ ਤੇਰੀ ਤਲਾਸ਼ ਅੰਦਰ। ਵਾਹ ਜੀ ਵਾਹ, ਵਾਹ ਜੀ ਵਾਹ। ਕਿਆ ਮੈਂ ਕਹਿੰਦੇ ਲੁਕਣ ਮੀਟੀ ਚੱਲ ਰਹੀ। ਥਾਂ ਥਾਂ ਤੇ ਭਟਕਦਾ ਫਿਰਿਆ ਹਾਂ ਤੈਨੂੰ ਲੱਭਦਾ। ਥਾਂ ਥਾਂ ਤੇ ਭਟਕਦਾ ਫਿਰਿਆ ਹਾਂ ਤੈਨੂੰ ਲੱਭਦਾ, ਲੱਖਾਂ ਹੀ ਦਿਨ ਮੈਂ ਗਾਲੇ ਤੇਰੀ ਤਲਾਸ਼ ਅੰਦਰ, ਨਿਤ ਗਾਲਦਾ ਹਾਂ ਹਾਲੇ ਤੇਰੀ ਤਲਾਸ਼। ਬੱਲੇ ਬੱਲੇ ਬੱਲੇ, ਵਾਹ ਜੀ ਵਾਹ। ਤੂੰ ਨਾ ਕਦੇ ਵਿਖਾਇਆ ਆ ਕੇ ਨੂਰਾਨੀ ਮੁਖੜਾ। ਤੂੰ ਨਾ ਕਦੇ ਵਿਖਾਇਆ ਆ ਕੇ ਨੂਰਾਨੀ ਮੁਖੜਾ, ਕੱਟੇ ਮੈਂ ਨੇਰੇ ਕਾਲੇ ਤੇਰੀ ਤਲਾਸ਼ ਅੰਦਰ, ਨਿਤ ਕੱਟਦਾ ਹਾਂ ਹਾਲੇ ਤੇਰੀ ਤਲਾਸ਼ ਅੰਦਰ। ਕਿਆ ਕਹਿੰਦੇ ਕੱਟਦਾ ਹਾਂ ਹਾਲੇ ਤੇਰੀ ਤਲਾਸ਼ ਅੰਦਰ। ਵਾਹ ਜੀ ਵਾਹ। ਲਾਸਟ ਵਾਲਾ ਜੀ। ਜੀ ਜ਼ਰੂਰ। ਤੇਰੀ ਤਲਾਸ਼ ਤੋਂ ਬਿਨ ਕੰਮ ਹੋਰ ਵੀ ਸੀ ਲੱਖਾਂ। ਤੇਰੀ ਤਲਾਸ਼ ਤੋਂ ਬਿਨ ਕੰਮ ਹੋਰ ਵੀ ਸੀ ਲੱਖਾਂ, ਸਾਰੇ ਦੇ ਸਾਰੇ ਕਾਲੇ ਤੇਰੀ ਤਲਾਸ਼ ਅੰਦਰ। ਵਾਹ ਜੀ ਵਾਹ। ਟਾਲਦਾ ਹਾਂ ਹਾਲੇ ਤੇਰੀ ਤਲਾਸ਼ ਅੰਦਰ, ਨੈਣਾ ਚੋਂ ਹੰਝੂ ਢਾਲੇ ਤੇਰੀ ਤਲਾਸ਼ ਅੰਦਰ, ਨਿਤ ਢਾਲਦਾ ਹਾਂ ਹਾਲੇ ਤੇਰੀ ਤਲਾਸ਼ ਅੰਦਰ, ਨਿਤ ਢਾਲਦਾ ਹਾਂ ਹਾਲੇ ਤੇਰੀ ਤਲਾਸ਼ ਅੰਦਰ। ਥੈਂਕ ਯੂ। ਕਿਆ ਬਾਤ ਹੈ, ਕਿਆ ਬਾਤ ਹੈ ਹਰੀ ਕਾਲੀਆ ਜੀ, ਤੁਹਾਡਾ ਦੋਹਰਾ ਧੰਨਵਾਦ ਹੈ ਕਿ ਮੇਰੀ ਫਰਮਾਇਸ਼ ਵੀ ਪੂਰੀ ਕਰ ਚੱਲੇ ਜੇ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਹਰਦੇਵ ਕਮਲ ਜੀ ਨੇ ਜਿਹੜੇ ਉਹਨਾਂ ਨੇ ਬਹੁਤ ਤੁਹਾਡੇ ਵਾਸਤੇ ਦਾਦ ਭੇਜੀ ਜੀ।
YouTube ਤੇ। ਥੈਂਕ ਯੂ ਜੀ, ਥੈਂਕ ਯੂ ਹਰਦੇਵ ਕਮਲ ਜੀ, ਥੈਂਕ ਯੂ ਜੀ, ਥੈਂਕ ਯੂ ਮਹਾਰਾਜ, ਸਤਿ ਸ਼੍ਰੀ ਅਕਾਲ ਥੈਂਕ ਯੂ ਹਰੀ ਕਾਲੀਆ ਜੀ, ਥੈਂਕ ਯੂ ਸੋ ਮਚ ਜੀ। ਮਹਿਫਲ ਜਮਾ ਗਏ ਪ੍ਰੋਫੈਸਰ ਸਾਹਿਬ ਹਰੀ ਕਾਲੀਆ ਜੀ, ਇੱਕ ਵਾਰ ਫਿਰ ਜਾਨ ਪਾ ਗਏ ਤੇ ਅੱਗੇ ਵਧਣ ਦੀ ਇਜਾਜ਼ਤ ਚਾਹੁੰਦਾ ਜੀ। ਬਹੁਤ ਦੂਰੋਂ ਕਾਲ ਇੰਡੀਆ ਤੋਂ ਸਾਡੇ ਨਾਲ ਜੁੜ ਚੁੱਕੀਆਂ ਨੇ ਵੀਨਾ ਡਿੰਗਰਾ ਜੀ। ਵੀਨਾ ਡਿੰਗਰਾ ਜੀ ਮੇਰੇ ਵੱਲੋਂ ਜੀ ਆਇਆਂ ਨੂੰ ਔਰ ਸਵਾਗਤ ਔਰ ਸਤਿ ਸ੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਕਵੀ ਦਰਬਾਰ 'ਚ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਸਤਿ ਸ਼੍ਰੀ ਅਕਾਲ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ ਜੀ। ਡਿੰਗਰਾ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ। ਹਾਂਜੀ, ਪੇਸ਼ ਹੈ ਜੀ ਅੱਜ ਵੰਨਾ मूवी ਦੀ ਗਜ਼ਲ ਪੇਸ਼ ਹੈ ਜੀ ਜੀ, ਇਰਸ਼ਾਦ ਜੀ। ਹਾਂਜੀ। आपकी इनायतें आपके करम आप ही बताए कैसे भूलेंगे हम। वाह वाह। आपकी इनायतें आपके करम आप ही बताए कैसे भूलेंगे हम। एक पूछी शमा की तरह था जो दिल मेरा देवता की आरती का बन गया दिया। आपकी इनायतें क्या हसीन ख्वाब नजर में सवर गए हर कदम पे जैसे उजाले निखर गए। आपकी इनायतें आपके करम आप ही बताए कैसे भूलेंगे हम। प्यार का सरूर नहीं बेखुदी रहे इस नशे में चोर मेरी जिंदगी रहे। आपकी इनायतें इल्तिजा यही है दिल में बेकरार की दूर ना दूर की मेरे प्यार की। आपकी इनायतें आपके करम आप ही बताए कैसे भूलेंगे हम। शुक्रिया जी, थैंक यू जी। ਵੀਨਾ ਡਿੰਗਰਾ ਜੀ ਤੁਹਾਡਾ ਧੰਨਵਾਦ ਹੈ, ਥੈਂਕ ਯੂ। थैंक यू जी। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਵੀਨਾ ਡਿੰਗਰਾ ਜੀ ਇੰਡੀਆ ਤੋਂ ਸਾਡੇ ਨਾਲ ਸਨ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਇਸ ਵੇਲੇ ਸਾਡੇ ਨਾਲ ਸੁਰਿੰਦਰ ਸਿੰਘ ਜੀ ਜੁੜ ਚੁੱਕੇ ਨੇ। ਸੁਰਿੰਦਰ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਕਵੀ ਦਰਬਾਰ 'ਚ ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਮੱਲੀ ਸਾਹਿਬ, ਪ੍ਰੋਫੈਸਰ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ। ਸੁਰਿੰਦਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਕਵੀ ਦਰਬਾਰ ਜੀ। ਆਇਆਂ ਜੀ। ਪ੍ਰੋਫੈਸਰ ਸਾਹਿਬ, ਜਿਸ ਵੇਲੇ ਕਲਗੀਧਰ ਪਿਤਾ 14 ਜੰਗਾਂ ਲੜ ਕੇ ਤੇ ਦਮਦਮੇ ਸਾਹਿਬ ਆ ਕੇ ਕਮਰ ਕੱਸਾ ਖੋਲ ਕੇ ਜੋ ਅੱਜ ਕੱਲ ਸਾਡੇ ਪਾਸ ਗੁਰੂ ਗ੍ਰੰਥ ਸਾਹਿਬ ਜੀ ਹਨ ਇਹਨਾਂ ਦੀ ਲਿਖਾਈ ਕਰਾ ਰਹੇ ਸੀ ਮੂੰਹ ਜਵਾਨੀ, ਤੇ ਉੱਥੋਂ ਦਿੱਲੀ ਤੋਂ ਆ ਕੇ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਦੇਵਾ ਨੇ ਆ ਕੇ ਪੁੱਛਿਆ ਆਪਣੇ ਪਰਿਵਾਰ ਬਾਰੇ, ਉਹਦੇ ਬਾਰੇ ਚਾਰ ਲੈਣਾ ਜੀ। ਹੈਲੋ ਇਰਸ਼ਾਦ ਜੀ, ਇਰਸ਼ਾਦ, ਅਸੀਂ ਤਾਂ ਸੁਣਨ ਲਈ ਬਿਲਕੁਲ ਤਿਆਰ ਬੈਠੇ। ਹਾਂਜੀ ਹਾਂਜੀ। ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਾ ਪੁੱਛਣ ਲੱਗੀਆਂ ਵਿੱਚ ਦਰਬਾਰ ਦੇ ਜੀ ਕਿੱਥੇ ਲਾਡਲੇ ਅੱਖਾਂ ਦੇ ਚੰਨ ਸੋਹਣੇ ਟੋਟੇ ਜਿਗਰ ਦੇ ਪੂਤਲੇ ਪਿਆਰ ਦੇ ਜੀ। ਵਾਹ। ਸੁਣਿਆ ਜ਼ਿਕਰ ਜਦ ਆਪਣੇ ਹੀਰਿਆਂ ਦਾ ਬੁੱਲ ਹੱਸ ਪੈ ਸੱਚੀ ਸਰਕਾਰ ਦੇ ਜੀ। ਕਿਹਾ ਸੁੰਦਰੀ ਜੀ ਬੜੇ ਚੋਜ ਵੇਖੇ ਸੱਚੇ ਵਾਹਿਗੁਰੂ ਪਿਤਾ ਦਤਾਰ ਦੇ ਜੀ। ਕਿਆ ਕਹਿਣੇ ਚਿਹਰੇ ਫੁੱਲ ਗੁਲਾਬ ਦੇ ਦਿਸਦੇ ਨਹੀਂ ਸੋਹਣੇ ਲਾਲ ਅਜੀਤ ਜੁਝਾਰ ਦੇ ਜੀ। ਉਹ ਤਾਂ ਵਾਰ ਗਏ ਨੇ ਜਾਨਾਂ ਦੇਸ਼ ਤੋਂ ਹੱਸ ਦੱਸ ਕੇ ਤਿੱਖੀ ਤਲਵਾਰ ਦੇ ਜੀ। ਵਾਹ ਜੀ ਵਾਹ, ਵਾਹ ਜੀ ਵਾਹ। ਕਿੰਨੇ ਜ਼ਾਲਮਾਂ ਦਾ ਉਹਨਾਂ ਘਾਣ ਲਾਇਆ ਸੀਨੇ ਫਟ ਰਹੇ ਕਿਵੇਂ ਸਹਾਰ ਦੇ ਜੀ। ਉਹ ਲੜੇ ਯੋਧਿਆਂ ਵਾਂਗ ਚਮਕੌਰ ਅੰਦਰ ਤੇਗਾਂ ਵੱਧ ਵੱਧ ਕੇ ਰਹੇ ਸੀ ਮਾਰਦੇ ਜੀ। ਕਿਆ ਕਹਿਣੇ ਸ਼ਾਨਦਾਰ। ਲੜੇ ਯੋਧਿਆਂ ਵਾਂਗ ਚਮਕੌਰ ਅੰਦਰ ਤੇਗਾਂ ਵੱਧ ਵੱਧ ਕੇ ਰਹੇ ਮਾਰਦੇ ਜੀ।
ਜੋਰਾਵਰ ਤੇ ਫਤਿਹ ਵੀ ਦਿਸਦੇ ਨਹੀਂ, ਦੱਸੋ ਹਾਲ ਸਾਡੇ ਬਰਖੁਰਦਾਰ ਦੇ ਜੀ। ਆਹਾ ਓਏ ਚਿਣੇ ਸੂਬੇ ਸਰਹੰਦ ਨੇ, ਨੀਆਂ ਅੰਦਰ ਫਤਿਹ ਵਾਹਿਗੁਰੂ ਹੀ ਰਹੇ ਚਾਰ ਦੀ। ਕਿਆ कहने? ਚਿਣੇ ਸੂਬੇ ਸਰਹੰਦ ਨੇ, ਨੀਆਂ ਅੰਦਰ ਫਤਿਹ ਵਾਹਿਗੁਰੂ ਹੀ ਰਹੇ ਚਾਰ ਦੇ ਜੀ। ਮਾਤਾ ਗੁਜਰੀ ਵੀ ਨਜ਼ਰ ਨਹੀਂ ਆਉਂਦੇ, ਪੂਜਣ ਯੋਗ ਜੋ ਸਾਰੇ ਪਰਿਵਾਰ ਦੇ ਜੀ। ਬੱਲੇ 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 ਬੱਲੇ, ਕਿਆ कहने? ਮਾਤਾ ਗੁਜਰੀ ਜੀ ਨਜ਼ਰ ਨਹੀਂ ਆਉਂਦੇ, ਪੂਜਣ ਯੋਗ ਜੋ ਸਾਰੇ ਪਰਿਵਾਰ ਦੇ ਜੀ। ਉਹ ਵੀ ਹੋ ਗਿਆ ਸ਼ਹੀਦ ਸਰਹੰਦ ਦੇ ਅੰਦਰ, ਪਹੁੰਚ ਗਏ ਨੇ ਦਰ ਨਿਰੰਕਾਰ ਦੇ ਜੀ। ਆਹਾ ਆਹਾ ਕਿੱਥੇ ਸਿੱਖ ਸੇਵਕ, ਕਿੱਥੇ ਪੰਜ ਪਿਆਰੇ, ਜਿਹੜੇ ਬੈਰੀ ਨੂੰ ਸੀ ਪੈ ਲਲਕਾਰਦੇ ਜੀ। ਸਰਸਾ ਨਦੀ ਦੇ ਉਛਲਦੇ ਕੰਢਿਆਂ ਤੇ, ਮੋਤੀ ਟੁੱਟ ਗਏ ਸੀ ਸੋਹਣੇ ਹਾਰ ਦੇ। ਓਹ ਓਹ ਕਿਆ कहने? ਸਰਸਾ ਨਦੀ ਦੇ ਉਛਲਦੇ ਕੰਢਿਆਂ ਤੇ, ਮੋਤੀ ਟੁੱਟ ਗਏ ਸੀ ਸੋਹਣੇ ਹਾਰ ਦੇ ਜੀ। ਨਾ ਉਹ ਸੀਸ ਕਲਗੀ, ਨਾ ਉਹ ਬਾਜ ਘੋੜਾ, ਕਿੱਥੇ ਹੀਰੇ ਨੇ ਸਾਹੀ ਸ਼ਿੰਗਾਰ ਦੇ ਜੀ। ਆਹਾ ਆਹਾ ਨਾ ਉਹ ਸੀਸ ਕਲਗੀ, ਨਾ ਉਹ ਬਾਜ ਘੋੜਾ, ਕਿੱਥੇ ਹੀਰੇ ਨੇ ਸ਼ਾਹੀ ਸ਼ਿੰਗਾਰ ਦੇ ਜੀ। ਉਹ ਬਾਦਸ਼ਾਹੀ ਫਕੀਰੀ ਸਭ ਖੇਲ ਉਹਦੇ, ਬਾਦਸ਼ਾਹੀ ਫਕੀਰ ਸਭ ਖੇਲ ਉਹਦੇ, ਭਾਣੇ ਲੱਗਦੇ ਮਿੱਠੇ ਕਰਤਾਰ ਦੇ। ਵਾਹ ਜੀ ਵਾਹ, ਵਾਹ ਜੀ ਵਾਹ। ਕਿੱਥੇ ਤਖਤ ਤੇ ਚਾਂਦਨੀ ਸਵਾ ਲੱਖੀ, ਹਾਥੀ ਘੋੜੇ ਸਹਤਰ ਕਈ ਹਜ਼ਾਰ ਦੇ ਜੀ। ਉਹ ਖੰਜਰ ਪਿਆਲਾ ਤੇ ਸੂਲ ਸਰਾਹੀ ਸਾਡੀ, 70 ਲੱਗਦੇ ਨੇ ਜੰਗੇ ਯਾਰ ਦੇ। ਆਹਾ ਆਹਾ ਸੂਲ ਸਰਾਹੀ ਪਿਆਲਾ ਖੰਜਰ ਸਾਡੀ, 70 ਲੱਗਦੇ ਨੇ ਚੰਗੇ ਯਾਰ ਦੇ ਜੀ। ਉਹ ਸੁਣ ਕੇ ਦਿਲਬਰਾ ਸਭ ਦੇ ਵਗੇ ਹੰਝੂ, ਨੇਤਰ ਹੱਸਦੇ ਰਹਿ ਕਲਗੀ ਧਾਰ ਦੇ ਜੀ। ਸੁਣ ਕੇ ਦਿਲਬਰਾ ਸਭ ਦੇ ਵਗੇ ਹੰਝੂ, ਨੇਤਰ ਹੱਸਦੇ ਰਹਿ ਕਲਗੀ ਧਾਰ ਦੇ। क्या कहने? क्या कहने? बहुत खूब, सदाबहार, बहुत ही सुंदर रचना तुसी पेश की है, बहुत खूब। ਧੰਨਵਾਦ ਜੀ, ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਇਹ ਸਨ ਜੀ ਸੁਰਿੰਦਰ ਸਿੰਘ ਜੀ, ਜਿਨ੍ਹਾਂ ਨੇ ਆ ਕੇ ਪ੍ਰੋਗਰਾਮ 'ਚ ਸਾਂਝ ਬਣਾਈ। ਤੁਸੀਂ ਵੀ ਪ੍ਰੋਗਰਾਮ 'ਚ ਸਾਂਝ ਬਣਾਓ। ਸਮਾਂ ਬਾਂਹ ਚੜਾ ਕੇ ਜਾਣ ਡਿਆ। 5 ਵਜੇ ਦੀ ਬ੍ਰੇਕ ਹੈ। 5 ਵਜੇ ਤੋਂ ਬਾਅਦ ਅਸੀਂ 3 ਬ੍ਰੇਕਾਂ ਲੈਣੀਆਂ। 4 ਵਜੇ ਜਦੋਂ ਪ੍ਰੋਫੈਸਰ ਸਾਹਿਬ ਅਸੀਂ ਪ੍ਰੋਗਰਾਮ ਸ਼ੁਰੂ ਕਰਨੇ ਤੇ ਸਿਰਫ 2 ਬ੍ਰੇਕਾਂ ਹੁੰਦੀਆਂ, ਜਾਂ ਬਲਕਿ 1 ਬ੍ਰੇਕ ਹੁੰਦੀ ਹੈ ਜਿਹੜੀ ਅਸੀਂ ਵਿੱਚ ਘਰ ਕੇ ਜੇ ਲੈਨੇ। ਹੁਣ 5 ਵਜੇ, ਫਿਰ 5:20 ਤੇ 5:40 ਤੇ 3 ਬ੍ਰੇਕਾਂ। ਇਸ ਕਰਕੇ ਦਵਾ ਦਵ ਲਾਈਨ 'ਚ ਲੱਗ ਜਾਓ ਤਾਂ ਜੀ ਵਾਰੀ ਹੈ ਜਿਹੜੀ ਉਹ ਆ ਜੇ। ਨੰਬਰ ਮੈਂ ਫਿਰ ਦੱਸ ਦੇਣਾ, 408 272 5200 4082725200। ਅੱਗੇ ਵਧਦੇ ਹਾਂ। ਪ੍ਰੋਫੈਸਰ ਸ਼ੇਰ ਸਿੰਘ ਜੀ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ। ਗੁਰਸ਼ਰਨ ਸਿੰਘ ਸ਼ਰਨ ਜੀ, ਗੁਰਸ਼ਰਨ ਸਿੰਘ ਸ਼ਰਨ ਜੀ, ਜੀ ਆਇਆਂ ਨੂੰ ਪ੍ਰੋਗਰਾਮ ਕਵੀ ਦਰਬਾਰ 'ਚ ਜੀ। ਸਵਾਗਤ ਹੈ ਤੁਹਾਡਾ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ। ਸਤਿ ਸ੍ਰੀ ਅਕਾਲ ਜੀ ਮਲੀ ਸਾਹਿਬ ਜੀ, ਪ੍ਰੋਫੈਸਰ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕਵੀ ਦਰਬਾਰ 'ਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਅੱਜ ਦਾ ਮੇਰੀ ਕਵਿਤਾ ਦਾ ਸਿਰਲੇਖ ਹੈ ਔਰਤ। ਆਹਾ ਅੱਜ ਦਾ ਬੜਾ ਉਦਾਸ ਵਿਸ਼ਾ ਹੈ, ਚਿੰਤਾ ਦਾ ਖੋਜ ਖਾਸ ਵਿਸ਼ਾ ਹੈ। ਆਹਾ ਅੱਜ ਦਾ ਬੜਾ ਉਦਾਸ ਵਿਸ਼ਾ ਹੈ, ਚਿੰਤਾ ਦਾ ਕੁਝ ਖਾਸ ਵਿਸ਼ਾ ਹੈ। ਇਹ ਸੰਸਾਰ ਦੀ ਨਾਰੀ ਉੱਤੇ ਪਾ ਰਿਹਾ ਇੰਜ ਪ੍ਰਕਾਸ਼ ਵਿਸ਼ਾ ਹੈ। ਵਾਹ ਜੀ ਵਾਹ। ਨਾਰੀ ਇਸ ਸੰਸਾਰ ਦੀ ਨਾਰੀ, ਹਾਲ ਤੇ ਜਿਸ ਦੀ ਬੜੀ ਵਿਚਾਰੀ। ਆਹਾ ਹੁਣ ਤੱਕ ਕਈ ਪੜਾਵਾਂ ਵਿੱਚੋਂ ਲੰਘਦੀ ਆਈ ਇਹ ਦੁਖਿਆਰੀ। ਆਹਾ ਜਿਹੜੀ ਜਗ ਦੀ ਜਨਨੀ ਬਣ ਕੇ ਜੇ ਵੀ ਮਾਂ ਅਖਵਾ ਸਕਦੀ ਸੀ, ਜਿਹੜੀ ਹਰ ਵੇੜੇ ਦੇ ਅੰਦਰ ਆਪਣੀ ਮਹਿਕ ਫੈਲਾ ਸਕਦੀ ਸੀ। ਕਿਆ ਕਹਿਣੇ, ਕਿਆ ਕਹਿਣੇ। ਜਿਹੜੀ ਆਪਣੇ ਹੱਡ ਮਾਸ ਤੋਂ ਆਪਣੇ ਜਿਹੇ ਬਣਾ ਸਕਦੀ ਸੀ, ਜਿਹੜੀ ਪੀਰ ਪੈਗੰਬਰਾਂ ਨੂੰ ਵੀ ਆਪਣੀ ਗੋਦ ਖਿਡਾ ਸਕਦੀ ਸੀ। ਬੱਲੇ 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 ਬੱਲੇ, ਵਾਹ ਜੀ ਵਾਹ, ਵਾਹ ਜੀ ਵਾਹ। ਜਿਹੜੀ ਆਪਣੀ ਹੱਡ ਮਾਸ ਤੋਂ ਆਪਣੇ ਜਿਹੇ ਬਣਾ ਸਕਦੀ ਸੀ। ਆਹਾ ਜਿਹੜੀ ਪੀਰ ਪੈਗੰਬਰਾਂ ਨੂੰ ਵੀ ਆਪਣੀ ਗੋਦ ਖਿਡਾ ਸਕਦੀ ਸੀ। ਮਨ ਨੀਵਾਂ ਇਸ ਦੀ ਮੱਤ ਸੀ ਉੱਚੀ, ਬੋਲਾਂ ਵਿੱਚ ਮਿਠਾਸ ਬੜੀ ਸੀ, ਅੱਖਾਂ ਦੇ ਵਿੱਚ ਕਸ਼ਿਸ਼ ਬੜੀ ਸੀ, ਸੀਨੇ ਵਿੱਚ ਧਰਵਾਸ ਬੜੀ ਸੀ। ਬੱਲੇ 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 ਬੱਲੇ, ਕਿਆ ਕਹਿਣੇ। ਨੀਤ ਦੀ ਸੱਚੀ ਤੇ ਸੁੱਚੀ, ਆਹਾ ਕੋਈ ਕਪਟ ਫਰੇਬ ਨਹੀਂ ਸੀ। ਜਿਵੇਂ ਦੇਵਤਿਆਂ ਦੇ ਵਿੱਚ ਵੀ ਉਹਦੇ ਹਾਨ ਦਾ ਕੋਈ ਦੇਵ ਨਹੀਂ ਸੀ। ਵਾਹ ਜੀ ਵਾਹ, ਵਾਹ ਜੀ ਵਾਹ। ਨੀਅਤ ਸੀ ਉਹ ਸੱਚੀ ਤੇ ਸੁੱਚੀ,
ਕੋਈ ਕਪਟ ਫਰੇਬ ਨਹੀਂ ਸੀ। ਆਹਾ, ਜਿਵੇਂ ਦੇਵਤਿਆਂ ਦੇ ਵਿੱਚ ਉਹਦੇ ਹਾਣ ਦਾ ਕੋਈ ਦੇਵ ਨਹੀਂ ਸੀ। ਕਿਆ ਕਹਿਣੇ, ਕਿਆ ਕਹਿਣੇ। ਇਸ ਦੇ ਭੋਲੇਪਨ ਨੂੰ ਤਾਕੇ ਤਾਕੇ ਇਸ ਦੀ ਰੂਹ ਸਿਆਣੀ। ਮਰਦ ਇਹਦਾ ਬਣ ਬੈਠਾ ਰਾਜਾ, ਔਰਤ ਇਸ ਦੀ ਬਣ ਗਈ ਰਾਣੀ। ਬੱਲੇ 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 ਬੱਲੇ। ਹੌਲੀ ਹੌਲੀ ਮਰਦ ਸਮਾਜ ਨੇ ਇਸ ਦਾ ਦਰਜਾ ਹੋਰ ਘਟਾਇਆ। ਅੱਛਾ। ਰਾਣੀ ਦੀ ਥਾਂ ਛੱਡ ਸਮਾਨਤਾ, ਇਸ ਨੂੰ ਦਾਸੀ ਜੈ ਬਣਾਇਆ। ਆਏ ਹਾਏ ਆਏ ਹਾਏ, ਵਾਹ ਜੀ ਵਾਹ। ਹੌਲੀ ਹੌਲੀ ਮਰਦ ਸਮਾਜ ਨੇ ਇਸ ਦਾ ਦਰਜਾ ਹੋਰ ਘਟਾਇਆ। ਰਾਣੀ ਦੀ ਥਾਂ ਛੱਡ ਸਮਾਨਤਾ, ਇਸ ਨੂੰ ਦਾਸੀ ਜੈ ਬਣਾਇਆ। ਗੱਲ ਸ਼ੁਰੂ ਹੋਈ ਜ਼ੁਲਮ ਸਿਤਮ ਦੀ, ਇਹ ਲਤਾੜੀ ਜਾਵਣ ਲੱਗੀ। ਮਰਦ ਦੇ ਖੂਨੀ ਪੰਜਿਆਂ ਦੇ ਨਾਲ ਇਹ ਫਿਰ ਮਾਰੀ ਜਾਵਣ ਲੱਗੀ। ਆਏ ਹਾਏ। ਵਿਕਣ ਲੱਗੀ ਮੰਡੀਆਂ ਵਿੱਚ ਆਏ ਹਾਏ, ਪਾ ਕੇ ਗਲ ਰੀਲਾਂ ਦੀ ਸੰਗਲੀ। ਵਿਕਣ ਲੱਗੀ ਮੰਡੀਆਂ ਦੇ ਵਿੱਚ ਪਾ ਕੇ ਗਲ ਰੀਤਾਂ ਦੀ ਸੰਗਲੀ। ਮਰਦ ਸਮਾਜ ਨੇ ਭੋਗ ਵਿਲਾਸ ਲਈ ਇਸ ਨੂੰ ਵਸਤੂ ਸਮਝਿਆ ਰੰਗਲੀ। ਬਹੁਤ ਕੌੜੀ ਹਕੀਕਤ ਕਿੱਡੇ ਮਿੱਠੇ ਢੰਗ ਨਾਲ ਬਿਆਨ ਕਰਤੀ। ਕਿਆ ਬਾਤ ਹੈ ਗੁਰਸ਼ਨ ਸਿੰਘ ਸ਼ਰਨ ਜੀ, ਇੱਕ ਵਾਰ ਫੇਰ ਜੀ, ਇੱਕ ਵਾਰ ਫੇਰ। ਵਿਕਣ ਲੱਗੀ ਮੰਡੀਆਂ ਵਿੱਚ ਇਹ ਪਾ ਕੇ ਗਲ ਰੀਤਾਂ ਦੀ ਸੰਗਲੀ। ਮਰਦ ਸਮਾਜ ਨੇ ਭੋਗ ਵਿਲਾਸ ਲਈ ਇਸ ਨੂੰ ਵਸਤੂ ਸਮਝਿਆ ਰੰਗਲੀ। ਆਹਾ ਆਹਾ। ਇਸ ਦੀ ਦੇਹੀ ਨੋਚਣ ਲੱਗੇ ਰਾਤ ਦਿਨੇ ਦੇਹੀ ਦੇ ਭੁੱਖੇ। ਚੀਖਦੀ ਤੇ ਫਰਿਆਦਾਂ ਕਰਦੀ, ਤੜਫਦੀ ਰਹੀ ਔਰਤ ਹਰ ਰੁੱਤੇ। ਆਏ ਹਾਏ ਆਏ ਹਾਏ। ਇਸ ਦੀ ਦੇਹੀ ਨੋਚਣ ਲੱਗੇ ਰਾਤ ਦਿਨੇ ਦੇਹੀ ਦੇ ਭੁੱਖੇ। ਚੀਖਦੀ ਤੇ ਫਰਿਆਦਾਂ ਕਰਦੀ, ਤੜਫਦੀ ਰਹੀ ਔਰਤ ਹਰ ਰੁੱਤੇ। ਓਹ ਓਹ, ਕਿਆ ਬਾਤਾਂ ਕਿਆ ਬਾਤਾਂ। ਚੱਜ ਅਚਾਰ ਦੀ ਮਾਲਕ ਹੋ ਕੇ ਵੀਏ ਖੋਟੀ ਖੋਟੀ ਬਣ ਗਈ। ਮਰਦ ਸਮਾਜ ਦੀ ਨਜ਼ਰੇ ਔਰਤ ਨਿਰੀ ਮਾਸ ਦੀ ਬੋਟੀ ਬਣ ਗਈ। ਓਏ ਹੋਏ ਓਏ ਹੋਏ, ਵਾਹ ਜੀ ਵਾਹ, ਵਾਹ ਜੀ ਵਾਹ। ਚੱਜ ਅਚਾਰ ਦੀ ਮਾਲਕ ਹੋ ਕੇ ਵੀਏ ਖੋਟੀ ਖੋਟੀ ਬਣ ਗਈ। ਮਰਦ ਸਮਾਜ ਦੀ ਨਜ਼ਰੇ ਔਰਤ ਨਿਰੀ ਮਾਸ ਦੀ ਬੋਟੀ ਬਣ ਗਈ। ਏਦਾਂ ਹੀ ਜੀ, ਏਦਾਂ ਹੀ। ਕਿਆ ਕਹਿਣੇ, ਕਿੱਡੀ ਸ਼ਾਨਦਾਰ ਮੈਂ ਕਹਿਣੇ ਰਚਨਾ, ਵਾਹ ਜੀ ਵਾਹ। ਸਦੀਆਂ ਤੋਂ ਇਹ ਦਾਨਵ ਚੱਕਰ ਇਸ ਦੀ ਜਿੰਦ ਤੇ ਚੱਲਦਾ ਆਇਆ। ਅੱਛਾ। ਕਿਸੇ ਨੇ ਇਸ ਦੀ ਚੀਖ ਨੂੰ ਸੁਣਿਆ, ਕਿਸੇ ਨੇ ਇਸ ਦਾ ਦਰਦ ਵੰਡਾਇਆ। ਆਏ ਹਾਏ ਆਏ ਹਾਏ। ਥਾਂ ਥਾਂ ਭੰਡਿਆ, ਥਾਂ ਥਾਂ ਛੰਡਿਆ, ਥਾਂ ਥਾਂ ਇਸ ਦੀ ਰੱਤ ਨਚੋੜੀ। ਥਾਂ ਥਾਂ ਇਸ ਦਾ ਮਾਸ ਨੋਚਿਆ, ਥਾਂ ਥਾਂ ਇਹ ਗਈ ਘਰੋੜੀ। ਓਏ ਹੋਏ ਹੋਏ ਹੋਏ। ਤਦ ਫਿਰ ਇੱਕ ਸਿਆਣੀ ਰੂਹ ਨੇ ਇਸ ਦੀ ਆ ਕੇ ਕਰੀ ਸੁਣਾਈ। ਉੱਚੀ ਸੁਰ ਵਿੱਚ ਰਾਗ ਅਲਾਪ ਕੇ ਔਰਤ ਦੀ ਕੀਤੀ ਵਡਿਆਈ। ਵਾਹ ਜੀ ਵਾਹ, ਵਾਹ ਜੀ ਵਾਹ। ਤਦ ਫਿਰ ਇੱਕ ਸਿਆਣੀ ਰੂਹ ਨੇ ਇਸ ਦੀ ਆ ਕੇ ਕਰੀ ਸੁਣਾਈ। ਉੱਚੀ ਸੁਰ ਵਿੱਚ ਰਾਗ ਅਲਾਪ ਕੇ ਔਰਤ ਦੀ ਕੀਤੀ ਵਡਿਆਈ। ਵਾਹ ਜੀ ਵਾਹ। ਨਨਕਾਣੇ ਦਾ ਨਾਨਕ ਸੀ ਉਹ, ਆਹਾ ਆਹਾ, ਜਿਸ ਨੇ ਇਸ ਦਾ ਦਰਦ ਵੰਡਾਇਆ। ਬੱਲੇ ਬੱਲੇ, ਸਦਕੇ ਜਾਵਾਂ, ਇਸ ਬੋਲ ਤੋਂ ਸਦਕੇ ਜਾਵਾਂ। ਸੋ ਕੋ ਮੰਦਾ ਆਖੀਏ ਕਹਿ ਕੇ ਕਿਤ ਜੰਮੇ ਰੁਝਾਨ ਸੁਣਾਇਆ। ਇੱਕ ਵਾਰ ਫੇਰ ਗੁਰਸ਼ਰਨ ਜੀ, ਦਿਲ ਨਹੀਂ ਭਰਿਆ। ਵਾਹ ਜੀ ਵਾਹ, ਵਾਹ ਜੀ ਵਾਹ। ਨਾਨਕ ਦਾ ਨਾਨਕ ਸੀ ਉਹ, ਨਨਕਾਣੇ ਦਾ ਨਾਨਕ ਸੀ ਉਹ, ਜਿਸ ਨੇ ਇਸ ਦਾ ਦਰਦ ਵੰਡਾਇਆ। ਸੋ ਕੋ ਮੰਦਾ ਆਖੀਏ ਕਹਿ ਕੇ ਜਿਤ ਜੰਮੇ ਰੁਝਾਨ ਸੁਣਾਇਆ। ਨਾਨਕ ਦੀ ਸੁਰ ਉੱਚੀ ਹੋਈ, ਅਗਲੇ ਗੁਰੂਆਂ ਵੀ ਵਡਿਆਇਆ। ਨਾਨਕ ਦੀ ਸੁਰ ਉੱਚੀ ਹੋਈ, ਅਗਲੇ ਗੁਰੂਆਂ ਵੀ ਵਡਿਆਇਆ। ਨਾਰੀ ਨਾਲ ਕੀਤੀ ਹਮਦਰਦੀ, ਪੁੱਠੀਆਂ ਰੀਤਾਂ ਨੂੰ ਝੁਠਲਾਇਆ। ਬੱਲੇ ਬੱਲੇ ਬੱਲੇ। ਨਾਰੀ ਨਾਲ ਕੀਤੀ ਹਮਦਰਦੀ, ਪੁੱਠੀਆਂ ਰੀਤਾਂ ਨੂੰ ਝੁਠਲਾਇਆ। ਨਾਰੀ ਪੂਜਣ ਯੋਗ ਆਖ ਕੇ ਨਾਰੀ ਨੂੰ ਸਤਿਕਾਰ ਦਿਵਾਇਆ। ਕਿਆ ਕਹਿਣੇ, ਕਿਆ ਕਹਿਣੇ। ਸਦੀਆਂ ਤੋਂ ਖੁੱਸਿਆ ਹੱਕ ਉਸ ਦਾ, ਸਤਿਗੁਰਾਂ ਉਸ ਦੀ ਝੋਲੀ ਪਾਇਆ। ਬੱਲੇ ਬੱਲੇ ਬੱਲੇ, ਕੁਰਬਾਨ ਜਾਵਾਂ। ਨਾਰੀ ਪੂਜਣ ਯੋਗ ਆਖ ਕੇ ਨਾਰੀ ਉਸ ਨੂੰ ਸਤਿਕਾਰ ਦਿਵਾਇਆ। ਸਦੀਆਂ ਤੋਂ ਖੁੱਸਿਆ ਹੱਕ ਉਸ ਦਾ, ਸਤਿਗੁਰੂ ਉਸ ਦੀ ਝੋਲੀ ਪਾਇਆ। ਹੋਰ ਦੱਸੋ, ਅਜੇ ਬੜੀ ਲੰਮੀ ਕਵਿਤਾ। ਤੁਸੀਂ ਪੂਰਾ ਹੱਕ ਹੈ ਜੀ, ਇਹਦੇ ਮੋਤੀ ਨੇ। ਕਵਿਤਾ ਕਿਉਂ ਕਹਿਣ ਦੇ ਜੇ, ਬਿਆਨ ਕਰੋ, ਕਿਆ ਕਹਿਣੇ।
ਔਰਤ ਦੀ ਬਦਕਿਸਮਤੀ ਵੇਖੋ, ਇਹ ਹੱਕ ਫੇਰ ਖੁੱਸਿਆ ਉਤੋਂ। ਗੁਰੂ ਉਪਦੇਸ਼ ਦੇ ਬਾਵਜੂਦ ਵੀ ਇਹ ਹੱਕ ਫਿਰ ਮੁਰਸ਼ਿਆ ਉਤੋਂ। ਆਏ ਹਾਏ ਆਏ ਹਾਏ। ਹਰ ਉਮਰੇ ਹਰ ਰਿਸ਼ਤੇ ਦੇ ਵਿੱਚ ਅੱਜ ਵੀ ਨੀਰ ਵਹਾ ਰਹੀ ਔਰਤ। ਆਏ ਹਾਏ। ਜੁੱਗਾਂ ਤੋਂ ਹੋ ਰਹੀਆਂ ਵਧੀਕੀਆਂ ਦੀ ਹੈ ਕਥਾ ਸੁਣਾ ਰਹੀ ਔਰਤ। ਬੱਲੇ 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 ਬੱਲੇ। ਜਿਸ ਔਰਤ ਨੇ ਮਰਦ ਦੀ ਖਾਤਰ ਹੁਣ ਤੱਕ ਲੱਖਾਂ ਕਸ਼ਟ ਸਹਾਰੇ, ਕਿਸੇ ਨਾ ਇਸ ਦੀ ਪੀੜ ਪਛਾਣੀ, ਡੋਲਦੀ ਰਹੀ ਇਹ ਹੰਝੂ ਖਾਰੇ। ਵਾਹ ਜੀ ਵਾਹ, ਵਾਹ ਜੀ ਵਾਹ। ਹਰ ਕੋਈ ਆਪਣਾ ਆਪ ਵਾਰਦਾ, ਔਰਤ ਨੇ ਆਪੇ ਕਈ ਵਾਰੇ। ਆਹਾ। ਹਰ ਕੋਈ ਆਪਣਾ ਆਪ ਵਾਰਦਾ, ਔਰਤ ਨੇ ਆਪੇ ਕਈ ਵਾਰੇ। ਇਸੇ ਲਈ ਮਹਾਨ ਹੈ ਔਰਤ, ਜਾਈਏ ਇਸ ਤੋਂ ਵਾਰੇ ਵਾਰੇ। ਬੱਲੇ 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 ਬੱਲੇ। ਹੁੰਦੇ ਭਾਵੇਂ ਲੱਖਾਂ ਦਾਵੇ, ਹੱਕ ਬਰਾਬਰ ਕਹਿ ਦਿੰਦੇ ਨੇ। ਔਰਤ ਅੱਜ ਕੱਲ ਬੜੀ ਸੁਖਾਲੀ, ਇਹੀ ਕਹਿ ਕੇ ਸ਼ਹਿ ਦਿੰਦੇ ਨੇ। ਹੁੰਦੇ ਭਾਵੇਂ ਲੱਖਾਂ ਦਾਵੇ, ਹੱਕ ਬਰਾਬਰ ਕਹਿ ਦਿੰਦੇ ਨੇ। ਔਰਤ ਅੱਜ ਕੱਲ ਬੜੀ ਸੁਖਾਲੀ, ਇਹੀ ਕਹਿ ਕੇ ਸ਼ਹਿ ਦਿੰਦੇ ਨੇ। ਕਿਉਂ ਨੇ ਇਹੀ ਸ਼ਿਕਾਰ ਹੁੰਦੀਆਂ, ਬਣ ਕੇ ਸਾਡੀਆਂ ਧੀਆਂ ਭੈਣਾਂ। ਮਰਦੀਆਂ ਕਿਉਂ ਨੇ ਕੁੱਖਾਂ ਵਿੱਚ ਵੀ, ਮਰਦੀਆਂ ਕਿਉਂ ਨੇ ਕੁੱਖਾਂ ਵਿੱਚ ਵੀ, ਮਿਲਦਾ ਉਸ ਨੂੰ ਜਨਮ ਨਹੀਂ ਲੈਣਾ। ਓਹ ਓਹ ਓਏ ਹੋਏ, ਜ਼ੁਲਮ ਹੈ। ਮਰਦੀਆਂ ਕਿਉਂ ਨੇ ਕੁੱਖਾਂ ਦੇ ਵਿੱਚ ਵੀ, ਮਿਲਦਾ ਉਸ ਨੂੰ ਜਨਮ ਨਹੀਂ ਲੈਣਾ। ਕਾਹਤੋਂ ਬਾਬਲ ਦੇ ਵਿਹੜੇ ਵਿੱਚ ਬਾਲੜੀ ਕੋਈ ਦੁਰਕਾਰੀ ਜਾਂਦੀ, ਕੰਜਕ ਤੋਂ ਲੈ ਕੇ ਕਾਮਣੀ ਤੀਕਰ ਘੂਰੀ ਨਿੱਤ ਵਿਚਾਰੀ ਜਾਂਦੀ। ਆਏ ਹਾਏ ਆਏ ਹਾਏ ਹਾਏ ਹਾਏ। ਮੰਨਿਆ ਕਈ ਮੁਲਕਾਂ ਵਿੱਚ ਭਾਵੇਂ ਔਰਤ ਅੱਜ ਕੱਲ ਹੈ, ਔਰਤ ਅੱਜ ਕੱਲ ਹੀ ਪ੍ਰਧਾਨ ਹੈ। ਮੰਨਿਆ ਕਈ ਉੱਚਿਆਂ ਅਹੁਦਿਆਂ ਉੱਤੇ ਔਰਤ ਅੱਜ ਬਿਰਾਜਮਾਨ ਹੈ। ਮੰਨਿਆ ਕਈ ਅਦਾਰਿਆਂ ਵਿੱਚ ਵੀ ਔਰਤ ਸੱਚਮੁੱਚ ਹੁਕਮਰਾਨ ਹੈ। ਮੰਨਿਆ ਕਈ ਥਾਂ ਮਰਦ ਨਾਲੋਂ ਵੀ ਇਸ ਔਰਤ ਦੀ ਵੱਧ ਸ਼ਾਨ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਫੈਸ਼ਨ ਦੇ ਇਸ ਕਾਲੇ ਯੁੱਗ ਵਿੱਚ ਇਸ ਦੀ ਇੱਜ਼ਤ ਉਛਾਲੀ ਜਾਂਦੀ। ਫੈਸ਼ਨ ਦੇ ਇਸ ਕਾਲੇ ਯੁੱਗ ਵਿੱਚ ਇਸ ਦੀ ਇੱਜ਼ਤ ਉਛਾਲੀ ਜਾਂਦੀ। ਇਸ ਦੀਆਂ ਵਿੱਚ ਅਦਾਵਾਂ ਲੱਖਾਂ, ਜਿਹੜੀ ਇੱਜ਼ਤ ਪਾਲੀ ਜਾਂਦੀ। ਹਾਏ ਹਾਏ। ਇਸ ਦੀਆਂ ਵਿੱਚ ਅਦਾਵਾਂ ਲੱਖਾਂ, ਕਿਹੜੀ ਇੱਜ਼ਤ ਪਾਲੀ ਜਾਂਦੀ। ਇਸ ਦੇ ਜਿਸ ਨੂੰ ਨੰਗਿਆਂ ਕਰਕੇ ਲੋਕਾਂ ਲਈ ਪ੍ਰਚਾਰੀ ਜਾਂਦੀ। ਫੈਸ਼ਨ ਸ਼ੋਅ ਕਰਾਉਣ ਵਾਲਿਓ, ਕੀ ਔਰਤ ਸਤਿਕਾਰੀ ਜਾਂਦੇ। ਆਏ ਹਾਏ ਆਏ ਹਾਏ। ਬੰਦ ਕਰੋ ਇਸ ਦੀ ਪ੍ਰਦਰਸ਼ਨੀ, ਇਹ ਸਤਿਕਾਰ ਦੀ ਹੱਕਦਾਰ ਹੈ। ਸਾਰੇ ਇਸ ਸੰਸਾਰ ਦੀ ਜਾਈ, ਅੱਜ ਕਿਉਂ ਸਤਿਕਾਰੋਂ ਬਾਹਰ ਹੈ। ਆਏ ਹਾਏ ਆਏ। ਸੋਚੋ ਹੁਣ ਤੱਕ ਅਸਾਂ ਨੇ ਇਸ ਨੂੰ ਪੀੜ ਸਵਾਏ ਦਿੱਤਾ ਹੀ ਕੀ ਹੈ। ਹਰ ਪਲ, ਹਰ ਉਮਰੇ, ਹਰ ਰੁੱਤੇ ਪੀੜ ਸਵਾਏ ਦਿੱਤਾ ਹੀ ਕੀ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਮੰਗਿਆ ਜੇ ਅਧਿਕਾਰ ਜਿਉਣ ਦਾ, ਪੀੜ ਸਵਾਏ ਦਿੱਤਾ ਹੀ ਕੀ ਹੈ। ਪੜ੍ਹ ਕੇ ਨਾਨਕ ਦੀ ਬਾਣੀ ਵੀ ਪੀੜ ਸਵਾਏ ਦਿੱਤਾ ਹੀ ਕੀ ਹੈ। ਓਏ ਹੋਏ ਓਏ, ਗੱਲ ਤੇ ਹਕੀਕਤ ਹੈ, ਕੋੜਾ ਸੱਚ ਜੀ। ਅਜੇ ਚੱਲਦੀ ਆ ਜੀ ਕਵਿਤਾ ਇਹ ਜੀ। ਬਾਕੀ ਅਸੀਂ ਆਉਂਦੇ ਵੀਕ ਤੇ ਰੱਖਨੇ ਆ। ਹੁਣ ਨਾਗਾ ਨਹੀਂ ਜੇ ਪਾਉਣਾ ਗੁਰਸ਼ਰਨ। ਮੈਂ ਕਹਾਂ ਜੀ ਇੱਕ ਪਹਿਰਾ ਰਹਿ ਗਿਆ, ਹੁਣ ਨਿਬੜ ਦਿਓ ਕੰਮ। ਜੀ 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 ਜੀ, ਪਲੀਜ਼ ਪਲੀਜ਼ ਪਲੀਜ਼। ਜੇ ਤੁਸੀਂ ਕਿਸੇ ਔਰਤ ਦੇ ਜਾਏ, ਔਰਤ ਨੂੰ ਜੇ ਮਾਂ ਮੰਨਦੇ ਹੋ, ਰੱਬ ਨੂੰ ਮੰਨਣ ਵਾਲਿਓ ਦੱਸੋ, ਮਾਂ ਨੂੰ ਰੱਬ ਦੀ ਥਾਂ ਮੰਨਦੇ ਹੋ। ਆਏ ਹਾਏ ਆਏ ਹਾਏ। ਇਹ ਜ਼ਿੰਦਗੀ ਦੀ ਸਿਰਜਕ ਹੈ, ਜੇ ਸੱਚਮੁੱਚ ਇਸ ਦਾ ਨਾ ਮੰਨਦੇ ਹੋ, ਫਿਰ ਤੁਸੀਂ ਕਿਉਂ ਵਧੀਕੀਆਂ ਕਰਦੇ, ਦੱਸੋ ਜੇਕਰ ਹਾਂ ਮੰਨਦੇ। ਆਏ ਹਾਏ ਆਏ ਹਾਏ, ਵਾਹ 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 ਵਾਹ, ਕਿਆ ਸ਼ੀਸ਼ਾ ਵਹਾਇਆ ਜੇ। ਇਸ ਦੀ ਕੁੱਖ ਚੋਂ ਪੈਦਾ ਹੋ ਕੇ ਇਸ ਨੂੰ ਹੀ ਬਰਬਾਦ ਕਰੋਗੇ, ਇਸ ਦੇ ਵਿੱਚੋਂ ਜੀਵਨ ਪਾ ਕੇ ਇਸ ਨੂੰ ਹੀ ਬਰਬਾਦ ਕਰੋਗੇ। ਆਏ ਹਾਏ ਆਏ ਹਾਏ। ਇਸ ਨੂੰ ਆਪਣੀ ਦੇਵੀ ਮੰਨ ਕੇ ਇਸ ਨੂੰ ਹੀ ਬਰਬਾਦ ਕਰੋਗੇ। ਇਸ ਦੇ ਜੀਵਨ ਸਾਥਣ ਕਹਿ ਕੇ ਇਸ ਨੂੰ ਹੀ ਬਰਬਾਦ ਕਰੋਗੇ। ਆਏ ਹਾਏ ਆਏ ਹਾਏ। ਚਲੋ ਪਿਛਲੀਆਂ ਗੱਲਾਂ ਛੱਡੋ, ਅੱਗੇ ਤੋਂ ਸੋਚ ਬਦਲਾਓ। ਔਰਤ ਸਾਡੀ ਜਨਮਦਾਤੀ ਹੈ, ਕਦੇ ਵੀ ਨਾ ਇਹ ਗੱਲ ਭੁਲਾਓ। ਵਾਹ ਜੀ ਵਾਹ। ਨਿਰੀ ਭੋਗ ਦੀ ਵਸਤੂ ਨਹੀਂ ਏ,
ਇਸ ਨੂੰ ਜੀਵਨ ਸੰਗ ਮਹਿਕਾਓ। ਔਰਤ ਨਾਲ ਹੀ ਹੈ ਖੁਸ਼ਹਾਲੀ। ਔਰਤ ਨੂੰ ਹਰ ਥਾਂ ਵਡਿਆਓ, ਆਓ ਰਲ ਕੇ ਕਸਮਾਂ ਖਾਈਏ, ਔਰਤ ਨੂੰ ਸਨਮਾਨ ਦਿਆਂਗੇ, ਇਸ ਦੀ ਇੱਜ਼ਤ ਆਬਰੂ ਬਦਲੇ, ਵਾਰ ਆਪਣੀ ਜਾਨ ਦਿਆਂਗੇ। क्या बात है, क्या बात है, क्या कहना गुरशन सिंह शरण जी। आज का प्रोग्राम मैं कहने कि छा गए। ਔਰਤ ਨੂੰ ਸਨਮਾਨ ਦਿਆਂਗੇ, ਔਰਤ ਨੂੰ ਸਨਮਾਨ ਦਿਆਂਗੇ, ਦਰਜਾ ਬਹੁਤ ਮਹਾਨ ਦਿਆਂਗੇ, ਔਰਤ ਦੇ ਸਨਮਾਨ ਵਾਲੀ ਹੀ ਔਰਤ ਨੂੰ ਸੰਤਾਨ ਦਿਆਂਗੇ। ਵਾਹ ਜੀ ਵਾਹ, ਵਾਹ ਜੀ ਵਾਹ। ਇਸੇ ਨਾਲ ਹੀ ਬਰਕਤ ਹੋਣੀ, ਇਸ ਦਾ ਜੇ ਸਤਿਕਾਰ ਕਰੋਗੇ, ਜ਼ਿੰਦਗੀ ਵਿੱਚ ਖੁਸ਼ਬੋਈ ਆਉਣੀ, ਇਸ ਦਾ ਜੇ ਸਤਿਕਾਰ ਕਰੋਗੇ। ਔਰਤ ਦੀ ਜਦ ਇੱਜ਼ਤ ਹੋਊ, ਔਰਤ ਦੀ ਜਦ ਇੱਜ਼ਤ ਹੋਊ, ਸਭ ਦੀ ਫੇਰ ਭਲਾਈ ਹੋਊ, ਈਸਪੁਰੀ ਸੋਚ ਵਿੱਚ ਹੀ ਜੱਗ ਦੇ ਵਿੱਚ ਰਸ਼ਨਾਈ ਹੋਊ। ਔਰਤ ਦੀ ਜਦ ਇੱਜ਼ਤ ਹੋਊ, ਸਭ ਦੀ ਫੇਰ ਭਲਾਈ ਹੋਊ, ਈਸਪੁਰੀ ਸੋਚ ਨਾਲ ਹੀ ਜੱਗ ਦੇ ਵਿੱਚ ਰਸ਼ਨਾਈ ਹੋਊ, ਜੱਗ ਦੇ ਵਿੱਚ ਰਸ਼ਨਾਈ ਹੋਊ। ਬਹੁਤ ਬਹੁਤ ਧੰਨਵਾਦ ਜੀ, ਬੜਾ ਲੰਮਾ ਟਾਈਮ। क्या बात है, क्या बात है, हक सी तुहाडा। नज़म बहुत खूबसूरत नज़म ਅੱਜ ਦੀ ਕਹੀ ਜਾ ਸਕਦੀ ਹੈ। ਬਹੁਤ ਖੂਬ, ਸ਼ਾਨਦਾਰ। ਧੰਨਵਾਦ ਜੀ, ਧੰਨਵਾਦ ਪ੍ਰੋਫੈਸਰ ਸਾਹਿਬ ਤੇ ਮੇਰੇ ਵੀਰ ਮੱਲੀ ਸਾਹਿਬ ਜੀ ਦਾ, ਜਿਨ੍ਹਾਂ ਨੇ ਇੰਨਾ ਸਮਾਂ 10-15 ਮਿੰਟ ਟਾਈਮ ਦੇ ਕੇ ਬਹੁਤ ਸਾਰੇ ਇੱਕ ਰੱਤੀ ਭਰ ਜੀ ਇਹ ਜਿੰਨਾ ਵੀ ਟਾਈਮ ਲਿਆ ਤੁਸੀਂ, ਮੇਰੀਆਂ ਅੱਖਾਂ ਦੇ ਸਾਹਮਣੇ ਹੋ। ਮੇਰੀ ਮਾਂ, ਮੇਰੀ ਭੈਣ, ਮੇਰੀਆਂ ਬੀਬੀਆਂ, ਕੋਈ ਦੂਰ ਨਹੀਂ ਹੋਇਆ। ਸਾਰੇ ਰਿਸ਼ਤੇ ਤੁਸੀਂ ਚੇਤੇ ਕਰਾਤੇ। ਰੱਬ ਚੜ੍ਹਦੀ ਕਲਾ 'ਚ ਰੱਖੇ, ਜਿੰਦੇ ਵਾਸਤੇ ਰਹੋ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ, ਪ੍ਰੋਫੈਸਰ ਸਾਹਿਬ ਦਾ, ਮੱਲੀ ਸਾਹਿਬ ਦਾ, ਪੰਜਾਬੀ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸੋ ਮਚ। ਇਹ ਸਨ ਜੀ ਗੁਰਸ਼ਨ ਸਿੰਘ ਸ਼ਰਨ ਜੀ। ਮੈਂ ਇਸ ਕਹਿ ਲਵੋ ਕਿ ਨਜ਼ਮ, ਇਸ ਕਵਿਤਾ ਦੇ ਨਸ਼ੇ 'ਚ ਪ੍ਰੋਫੈਸਰ ਸਾਹਿਬ ਆਪਣੀ ਬ੍ਰੇਕ ਚੌਖੀ ਲੇਟ ਕਰ ਬੈਠਾ। ਬ੍ਰੇਕ ਤੋਂ ਬਾਅਦ ਆਉਂਦੇ ਹੀ ਹਰਜੀਤ ਕੌਰ ਜੀ, ਮਿਸ਼ਨ ਮੋਲ ਜੀ, ਕੈਪਟਨ ਸੈਣੀ ਜੀ, ਰਾਜਵੰਤ ਕੌਰ ਜੀ, ਇਹਨਾਂ ਸਭ ਨੂੰ ਮੌਕਾ ਦੇਣੇ, ਔਰ ਬਾਕੀ ਵੀ ਜਿਹੜੇ ਕਾਲਰ ਆਏ ਉਹਨਾਂ ਨੂੰ ਵੀ ਮੌਕਾ ਦੇਣੇ। ਸਿਰਫ ਇੱਕ ਬ੍ਰੇਕ ਦੀ ਬੇਨਤੀ ਹੈ ਜੀ। ਜ਼ਰੂਰ ਜੀ, ਜ਼ਰੂਰ।
ਤਾਂ ਉਦੋਂ ਇੱਕ ਦੇਵਤਾ ਸਨ। ਵਾਹ ਜੀ ਵਾਹ। ਹਰਜੀਤ ਕੌਰ ਜੀ ਕੀ ਕਹਿੰਦੇ? ਹਰਜੀਤ ਕੌਰ ਜੀ ਸਾਡੇ ਨਾਲ ਜੀ। ਕਿੰਨੇ ਕੁ ਸੁਪਨਿਆਂ ਦੇ ਮਹਿਲ ਦੱਬੇ ਨੇ ਇਸ ਦੇ ਹੇਠ, ਢੇਰ ਤੇ ਖੜਾ ਹਾਂ ਇਹ ਸੋਚਦਾ ਸਾਂ ਮੈਂ, ਤਾਂ ਹੋਰ ਗੱਲ ਸੀ ਐ ਪਰ ਕਿਨਾਰਾ ਰੋ ਰਿਹਾ ਜਿਸ ਤੇ ਖੜਾ ਸਾਂ ਮੈਂ। ਵਾਹ ਜੀ ਵਾਹ, ਵਾਹ ਜੀ ਵਾਹ। ਹਮ ਦਰਦ ਹਮ ਖਿਆਲ ਤੇ ਹਮ ਰਾਜ ਆਪਣਾ, ਦੱਸਾਂ ਕਿਵੇਂ ਕਿ ਉਸਨੇ ਕੀ ਸਮਝਦਾ ਸਾਂ ਮੈਂ। ਹੈ ਉਹ ਮੇਰਾ ਹੈ ਉਹ ਮੈਂ ਉਸ ਦਾ ਪੂਰਕ ਹਾਂ। ਦੋਸਤੋ ਦਿਲ ਵਿੱਚ ਇਹ ਭਰਮ ਪਾਲ ਕੇ ਜਿਉਂਦਾ ਪਿਆ ਸਾਂ ਮੈਂ। ਜਾਂ ਖਲਕਤ ਆਪਣੇ ਆਪ ਨੂੰ ਸ਼ੀਸ਼ੇ ਚ ਵੇਖ ਕੇ ਆਪਣੀ ਸ਼ਕਲ ਤੋਂ ਰਾਤ ਭਰ ਡਰਦਾ ਰਿਹਾ ਸਾਂ ਮੈਂ। ਵਾਹ ਜੀ ਵਾਹ, ਵਾਹ ਜੀ ਵਾਹ। ਦੇਖੇ ਨੇ ਉਹ ਵੀ ਦਿਨ ਜਦੋਂ ਆਪਣੇ ਹੀ ਸ਼ਹਿਰ ਵਿੱਚ ਹਰ ਇੱਕ ਤੋਂ ਆਪਣੇ ਘਰ ਦਾ ਪਤਾ ਪੁੱਛਦਾ ਸਾਂ ਮੈਂ। ਵਾਹ ਜੀ ਵਾਹ। ਇੱਕ ਦੋ ਕੁ ਲਫ਼ਜ਼ ਹੋਰ ਨੇ ਜੇ ਇਜਾਜ਼ਤ ਹੋਵੇ ਜੀ 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 ਇਰਸ਼ਾਦ ਜ਼ਰੂਰ ਜੀ। ਨਿੱਤ ਬੇਬੇ ਨੂੰ ਕਹਿੰਦਾ ਸਾਂ ਮੈਂ ਘਰ ਦਾ ਨਾਂ ਚਮਕਾਵਾਂਗਾ। ਉੱਚੇ ਗਗਨੀ ਉੱਡ ਕੇ ਵੇਖੀ ਸੂਰਜ ਤੋੜ ਲਿਆਵਾਂਗਾ। ਵਾਹ। ਸਾਰੇ ਅੰਬਰ ਗਾ ਕੇ ਭਾਵੇਂ ਚਾਨਣ ਲੱਭ ਲਿਆਵਾਂਗਾ। ਮੈਨੂੰ ਲੱਭਦੀ ਮਰ ਗਈ ਜਿਹੜੀ ਮਾਂ ਕਿੱਥੋਂ ਲੈ ਆਵਾਂਗਾ। ਹਾਏ 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 ਹਾਏ। ਕੱਚ ਦੇ ਵਸਤਰ ਪਹਿਨ ਕੇ ਹਰਦਮ ਇਹ ਡਰ ਲੱਗਾ ਰਹਿੰਦਾ, ਪੱਥਰਾਂ ਦੀ ਵਾਛੜ ਤੋਂ ਕਿੱਦਾਂ ਆਪਣੀ ਹੋਂਦ ਬਚਾਵਾਂਗਾ। ਘਰ ਵਿੱਚ ਆਟੇ ਦਾ ਪੀਪਾ ਵੀ ਮੇਥੋਂ ਭਰ ਨਹੀਂ ਹੋਣਾ। ਜੇਕਰ ਗੱਲੀ ਬਾਤੀ ਮੈਂ ਵੀ ਠੁੱਕ ਦੇ ਬੜੇ ਪਕਾਵਾਂਗਾ। ਮੈਂ ਦਰਿਆ ਹਾਂ ਹਰ ਮੁਸ਼ਕਲ ਚੋਂ ਲੰਘ ਜਾਵਾਂਗਾ ਵੇਖ ਲਿਓ। ਮੈਂ ਅੰਬਾਂ ਦਾ ਬੂਰ ਨਹੀਂ ਜੇ ਮੇਰੀ ਵਿੱਚ ਵੜ ਜਾਵਾਂਗਾ। ਵਾਹ ਜੀ ਵਾਹ, ਵਾਹ ਜੀ ਵਾਹ। ਜੇ ਮੇਰੀ ਵਿੱਚ ਚੜ ਜਾਵਾਂਗਾ। ਮੈਂ ਅੰਬਾਂ ਦਾ ਬੂਰ ਨਹੀਂ, ਹਾਂ ਜੋ ਨੇਰੀ ਵਿੱਚ ਚੜ ਜਾਵਾਂਗਾ। ਨੇਰੀ ਵਿੱਚ ਚੜ ਜਾਵਾਂਗਾ। ਕਿਆ ਕਹਿ। ਥੈਂਕ ਯੂ ਤੁਹਾਡਾ ਬਹੁਤ ਧੰਨਵਾਦ। ਬਹੁਤ ਧੰਨਵਾਦ ਆ ਜੀ ਤੁਹਾਡੀ ਟਾਈਮ ਦੇਣ ਦਾ ਜੀ। ਬਹੁਤ ਬਹੁਤ ਧੰਨਵਾਦ ਜੀ। ਬੜੀ ਮਿਹਰਬਾਨੀ ਹਰਜੀਤ ਕੌਰ, ਬੜੀ ਮਿਹਰਬਾਨੀ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ, ਸਭ ਵੱਲੋਂ ਸਤਿ ਸ੍ਰੀ ਅਕਾਲ। ਇਹ ਪ੍ਰੋਗਰਾਮ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ YouTube ਔਰ Facebook ਚੈਨਲ ਤੇ ਵੀ ਵੇਖ ਔਰ ਸੁਣ ਰਹੇ ਹੋ। ਹੁਣ ਪ੍ਰੋਫੈਸਰ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਕੈਪਟਨ ਸੈਣੀ ਜੀ। ਮੇਰੇ ਵੱਲੋਂ ਕੈਪਟਨ ਸੈਣੀ ਜੀ ਨੂੰ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਔਰ ਆਪ ਦੇ ਰੂਬਰੂ ਨੇ ਜੀ। ਕੈਪਟਨ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ। ਜੀ ਆਇਆ ਕੈਪਟਨ ਸਾਹਿਬ। ਬਹੁਤ ਬਹੁਤ ਮਿਹਰਬਾਨੀ ਮੱਲੀ ਸਾਹਿਬ, ਤੇ ਅੱਜ ਗਿੱਲ ਸਾਹਿਬ ਦੀ ਆਵਾਜ਼ ਨਹੀਂ ਆ ਰਹੀ ਤੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ। ਤੇ ਮੱਲੀ ਸਾਹਿਬ ਮੈਂ ਛੋਟੀਆਂ ਅੱਜ ਦੋ ਕਵਿਤਾਵਾਂ ਪੇਸ਼ ਕਰ ਰਿਹਾ। ਜੀ ਜੀ। ਮੇਰੀ ਪਹਿਲੀ ਕਵਿਤਾ ਹੈ ਜੀ ਕਿ ਜੇ ਤੂੰ ਖੇੜੇ ਬਣਾਵਣੇ ਯਾਰ ਹੈ ਸੀ। ਅਰਜ਼ ਕੀਤਾ ਜੀ ਕਿ ਰੁੱਤ ਹੋਲੀ ਦਾ ਰੰਗ ਖਿਲਾਰ ਚੁੱਕੀ, ਆਇਆ ਭੰਗੜਾ ਪਾਉਂਦਾ ਵਿਸਾਖ ਹੀ ਹੈ। ਕਿ ਰੁੱਤ ਹੋਲੀ ਦਾ ਰੰਗ ਖਿਲਾਰ ਚੁੱਕੀ, ਆਇਆ ਭੰਗੜਾ ਪਾਉਂਦਾ ਵਿਸਾਖ ਹੀ ਰੇ। ਕਿਸੇ ਦੱਸਿਆ ਮੱਝੀਆਂ ਚਾਰਦੇ ਨੂੰ, ਖੇੜੇ ਲੈ ਚੱਲੇ ਤੇਰਾ ਸਾਕ ਹੀ। ਹਾਏ 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 ਹਾਏ। ਕਿ ਕਿਸੇ ਦੱਸਿਆ ਮੱਝੀਆਂ ਚਾਰਦੇ ਨੂੰ, ਖੇੜੇ ਲੈ ਚੱਲੇ ਤੇਰਾ ਸਾਕ ਹੀ ਰੇ। ਕਿ ਨਾਲ ਸੈਦੇ ਦੇ ਹੱਸ ਕੇ ਟੁਰ ਜਾਣਾ, ਕਿਵੇਂ ਸੁਝਿਆ ਤੈਨੂੰ ਮਜ਼ਾਕ ਹੀ ਰੇ। ਵਾਹ। ਕਿ ਨਾਲ ਸੈਦੇ ਦੇ ਹੱਸ ਕੇ ਟੁਰ ਜਾਣਾ, ਕਿਵੇਂ ਸੁਝਿਆ ਤੈਨੂੰ ਮਜ਼ਾਕ ਹੀ ਰੇ। ਕਹਿੰਦਾ ਕਿ ਰਾਂਝੇ ਜੱਟ ਨੂੰ ਭਾਵੇਂ ਨਾ ਪਰਤ ਵੇਖੀ, ਟੋਲੀ ਜਾ ਰਹੀ ਆ ਹੀਰ ਦੀ ਟਾਂਗੇ ਤੇ ਰਾਂਝਾ ਪਿੱਛੇ ਦੌੜਦਾ ਜਾ ਰਿਹਾ। ਕਿ ਰਾਂਝੇ ਜੱਟ ਨੂੰ ਭਾਵੇਂ ਨਾ ਪਰਤ ਵੇਖੀ, ਨੀ ਤੂੰ ਵੇਖ ਲੈ ਤਰਸਦਾ ਚਾਕ ਹੀਰੇ। ਕਾਹਨੂੰ ਪੰਡ ਪਿਆਰ ਦੀ ਚੱਕਣੀ ਸੀ, ਚੱਲ ਸਕਦੀ ਜੇ ਕਰਨੇ ਭਾਰ ਹੈ ਸੀ। ਕਹਿੰਦਾ ਕਿ ਚੱਕ ਆਪਣਾ ਅਮਰ ਬਣਾਵਦੀ ਨਾ, ਜੇ ਤੂੰ ਖੇੜੇ ਬਣਾਵਣੇ ਯਾਰ ਹੈ ਸੀ। ਜੇ ਤੂੰ ਬਣਾਵਣੇ ਯਾਰ।
वाह जी वाह, वाह जी वाह। ਲਓ ਜੀ ਦੂਜੀ ਛੋਟੀ ਜਿਹੀ ਕਵਿਤਾ ਮਲੀ ਸਾਹਿਬ जी इरशाद जी। ਕਿ ਇਹਨਾਂ ਨੈਣਾ ਕੀ ਤੇਰਾ ਚੁਰਾਇਆ ਚੰਨਾ। अर्ज कीता जी कि तीला सुक के जिंद मलूक होई, कि तीला सुक के जिंद मलूक होई, होया जदों दा सातों तू वख चन्ना। कि तीला सुक के जिंद मलूक होई, होया जदों दा सातों तू वख चन्ना। कि तेरे हिजर विच सुरमा बन गई है, पर होई साफ ना अजे तेरी अख चन्ना। बल्ले 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 बल्ले, आय हाय हाय। कि तेरे हिजर विच सुरमा बन गईयां, पर होई साफ ना अजे तेरी अख सजना। आहा आहा। दस एक वार ना सानू तू याद कीता, लिखियां चिट्ठियां असीं भावें लख चन्ना। बल्ले बल्ले, आहा वाह जी वाह। कि एक वार ना सानू तू याद कीता, लिखियां चिट्ठियां असीं भावें लख चन्ना। कहंदा किथे गए ओ कौल करार तेरे, ताने मारदे गलियां दे कख चन्ना। वाह जी वाह। कि किथे गए ओ कौल करार तेरे, ताने मार दे गलियां दे कख चन्ना। कहंदा जी कि तेरे राह विच बिछियां अखियां चों असां रो रो नीर वगाया चन्ना। एक बार फिर कहना जी, जी कि तेरे राह विच बिछियां अखियां चों असां रो रो नीर वगाया चन्ना। तैनू गुस्सा अमर साडे नाल है सी, पर इन्हां नैना की तेरा चुराया चन्ना। इन्हां नैना की। वाह जी वाह, क्या बात कैप्टन सैनी जी। थैंक यू मली साहब, बहुत बहुत मेहरबानी, बहुत बहुत शुक्रिया, धन्यवाद तुहाडा, तुसीं आए जी। थैंक यू जी, थैंक यू जी। ਇਹ ਸਨ ਕੈਪਟਨ ਸੈਣੀ ਜੀ। ਹੁਣ ਵੇਲੇ ਦੀ ਰਫ਼ਤਾਰ ਨੂੰ ਮੁੱਖ ਰੱਖ ਕੇ ਜੀ ਅੱਗੇ ਵਧਾਂਗੇ। ਇਸ ਵੇਲੇ ਪ੍ਰੋਫੈਸਰ ਸਾਹਿਬ ਸਾਡੇ ਨਾਲ ਜੁੜ ਚੁੱਕੀਆਂ ਨੇ ਮਿਸ ਅਨਮੋਲ ਜੀ। ਮਿਸ ਅਨਮੋਲ ਜੀ, ਪ੍ਰੋਗਰਾਮ ਕਵੀ ਦਰਬਾਰ 'ਚ ਜੀ ਆਇਆਂ ਨੂੰ ਸਵਾਗਤ, ਸਤਿ ਸ੍ਰੀ ਅਕਾਲ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ ਬਹੁਤ ਬਹੁਤ ਸਵਾਗਤ ਹੈ ਜੀ। ਕਵੀ ਦਰਬਾਰ 'ਚ ਜੀ ਆਇਆਂ ਜੀ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਮੈਨੂੰ ਥੋੜਾ ਟਾਈਮ ਦੇਣ ਵਾਸਤੇ। ਮੈਂ ਛੋਟਾ ਜਿਹਾ ਹੀ ਗੀਤ, ਪੰਜਾਬੀ ਗੀਤ ਅੱਜ ਗਾਉਂਗੀ ਜੀ। ਤੇ ਅੱਜ ਦਾ ਸਾਡਾ ਕਵੀ ਦਰਬਾਰ ਬਹੁਤ ਹੀ ਉਮਦਾ ਰਿਹਾ। ਬਹੁਤ ਅੱਛਾ ਲੱਗਿਆ ਮੈਨੂੰ ਸੁਣ ਕੇ ਨਾ, ਸਾਰਿਆਂ ਦੀਆਂ ਕਵਿਤਾਵਾਂ ਬਹੁਤ ਹੀ ਉਮਦਾ ਸਨ। ਮਿਹਰਬਾਨੀ ਜੀ। ਹਾਂਜੀ, ਤੇ ਗੀਤ ਦੇ ਬੋਲ ਨੇ ਰੁਕ ਜਾਓ ਸੱਜਣੋ ਥੋੜਾ ਜਿਹਾ। ਜੀ ਜੀ ਪਲੀਜ਼। रुक जाओ सजनो थोड़ा जीना होर, थोड़ा जीना होर, थोड़ा जीना होर, थोड़ा जीना होर। रुक जाओ सजनो थोड़ा जीना होर, थोड़ा जीना हो, बस थोड़ा जीना होर, थोड़ा जीना होर। हुणे तुसी मिले हो, हुणे तुसी चले हो, हुणे तुसी मिले हो, हुणे तुसी चले हो। रुक जाओ सजनो थोड़ा जिन्ना होर, थोड़ा जिन्ना हो, बस थोड़ा जिन्ना होर, थोड़ा जिन्ना होर। अजे दिल प्यासा है, अजे आँख पड़ी नहीं, अजे रूह तड़प दी है, अजे जिंद ठहरी नहीं, अजे बाँ पड़ी नहीं, अजे घर लाया नहीं, अजे तुसी रुस्से नहीं, अजे गुस्सा आया नहीं। रुक जाओ सजनो थोड़ा जिन्ना होर, थोड़ा जिन्ना हो, बस थोड़ा जिन्ना होर, थोड़ा जिन्ना हो। हुणे तुसी मिले हो, हुणे तुसी चले हो। रुक जाओ सजनो थोड़ा जिन्ना होर, थोड़ा जिन्ना हो, बस थोड़ा जिन्ना होर, थोड़ा जिन्ना होर। अजे मैनू होश नहीं, अजे मेरे बस नहीं, अजे मुख वेखना है, अजे होई बस नहीं, गल भी कोई कीती नहीं, नैन भी मिलाए नहीं, अजे तुसी हसे नहीं,
अज शर्माए नहीं, रुक जाओ सजनो, थोड़ा जीना होर, थोड़ा जीना हो, बस थोड़ा जीना होर, थोड़ा जीना हो। हाथ ਤੁਹਾਡੇ ਕੰਬਦੇ ਨੇ, ਪੈਰ ਵੀ ਨੇ ਰੁਕਦੇ, ਮੱਥੇ ਤੇ ਪਸੀਨਾ ਏ, ਬੁੱਲ ਪਏ ਨੇ ਸੁੱਕਦੇ, ਪਿਆਰ ਦੇ ਮਾਰਿਆਂ ਨੂੰ ਕਾਹਨੂੰ ਤੜਪਾਨੇ ਆ, ਦਿਲ ਤੁਹਾਨੂੰ ਰੋਕਦਾ ਏ, ਉੱਠੋ ਉੱਤੋਂ ਜਾਨੇ ਹੋ, रुक जाओ सजनो, थोड़ा जीना होर, थोड़ा जीना हो, बस थोड़ा जीना होर, थोड़ा जीना हो। हुणे तुसी मिले हो, हुणे तुसी चले हो, हुणे तुसी मिले हो, हुणे तुसी चले हो, रुक जाओ सजनो, थोड़ा जीना होर, थोड़ा जीना हो, बस थोड़ा जीना होर, थोड़ा जीना होर। हाँ जी, शुक्रिया ਜੀ, ਬਹੁਤ ਧੰਨਵਾਦ ਤੁਹਾਡਾ ਮਿਸ ਅਨਮੋਲ ਜੀ। ਤੁਹਾਡੇ ਵਾਸਤੇ ਕਮਲਜੀਤ ਸਿੰਘ ਹੋਣਾ ਨੇ ਫੇਸਬੁੱਕ ਤੇ ਮੈਸੇਜ ਭੇਜਿਆ, ਬਹੁਤ ਸਲਾਹਣਾ ਕੀਤੀ। ਔਰ ਇਸ ਤੋਂ ਅੱਡ ਪਰਮਜੀਤ ਜੀ ਨੇ, ਇਹਨਾਂ ਨੇ ਆਖਿਆ ਬਹੁਤ ਖੂਬਸੂਰਤ ਆਵਾਜ਼। ਇਹ ਦੋ ਮੈਸੇजेस ਤੁਹਾਡੇ ਵਾਸਤੇ, ਇੱਕ YouTube ਤੇ ਔਰ ਇੱਕ ਫੇਸਬੁੱਕ ਤੇ ਆਇਆ। ਬਹੁਤ ਸਲਾਹਣਾ ਜੀ ਤੁਹਾਡੇ ਵਾਸਤੇ, ਥੈਂਕ ਯੂ ਸੋ ਮਚ। थैंक यू सो मच, टेक केयर। ਓਕੇ ਜੀ, ਸਤਿ ਸ੍ਰੀ ਅਕਾਲ ਜੀ। ਪ੍ਰੋਫੈਸਰ ਸਾਹਿਬ ਸਾਡੇ ਕੋਲ ਹੁਣ ਕੁਲਵੰਤ ਆਪਣਾ ਰਾਜਵੰਤ ਕੌਰ ਜੀ ਨੇ ਔਰ ਹਜ਼ੂਰਾ ਸਿੰਘ ਜੀ ਨੇ। ਮੈਂ ਇੱਕ ਬ੍ਰੇਕ ਦੀ ਬੇਨਤੀ ਕਰਨੀ ਹੈ, ਇਸ ਤੋਂ ਬਾਅਦ ਦੋਵਾਂ ਜੀਆਂ ਨੂੰ ਮੌਕਾ ਦੇਣੇ ਜੀ। ਜ਼ਰੂਰ ਜੀ, ਜੀ ਬਹੁਤ ਧੰਨਵਾਦ ਜੀ। ਮਿਲਣੇ ਜੀ ਇਸ ਬ੍ਰੇਕ ਤੋਂ ਬਾਅਦ।
प्रोग्राम कवि दरबार च इस कमर्शियल ब्रेक तो बाद एक बार फिर आप सबका बड़ा निੱਘਾ ਜਿਹਾ स्वागत है। प्रोफेसर शेर सिंह कंवल जी आਇਆਂ ਨੂੰ कहने जी ਤੁਹਾਨੂੰ ਬਹੁਤ ਬਹੁਤ ਮਿਹਰਬਾਨੀ ਮਲੀ ਸਾਹਿਬ ਜੀ, ਬਹੁਤ ਧੰਨਵਾਦ ਤੁਹਾਡਾ। ਔਰ ਅਸੀਂ ਹੁਣ ਅੱਗੇ ਵਧਾਂਗੇ। ਇਸ ਵੇਲੇ ਸਾਡੇ ਨਾਲ ਟੈਲੀਫੋਨ ਲਾਈਨ ਤੇ ਜੁੜ ਚੁੱਕੀਆਂ ਨੇ ਰਾਜਵੰਤ ਕੌਰ ਜੀ। ਰਾਜਵੰਤ ਕੌਰ ਜੀ, ਲੰਮਾ ਹੋਲਡ ਰੱਖਣ ਲਈ ਮਾਫੀ, ਮੇਰੇ ਵੱਲੋਂ ਜੀ ਆਇਆਂ ਨੂੰ ਸਵਾਗਤ, ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਔਰ ਵੈਲਕਮ ਟੂ ਕਵੀ ਦਰਬਾਰ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜਵੰਤ ਕੌਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ। ਜੀ ਆਇਆਂ ਜੀ। ਹਾਂਜੀ, ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਮੌਕਾ ਦੇਣ ਵਾਸਤੇ। ਤੇ ਮੈਂ ਇੱਕ ਛੋਟੀ ਜਿਹੀ ਕਵਿਤਾ ਲਿਖੀ ਹੋਈ ਆ ਮਾਵਾਂ ਵਾਸਤੇ, ਜੋ ਕਿ ਪੀੜਾ ਝੱਲਦੀਆਂ ਨਵੀਂ ਜ਼ਿੰਦਗੀ ਨੂੰ ਧਰਤੀ ਤੇ ਲਿਆਉਂਦੀ ਆ। ਤੇ ਉਹ ਜ਼ਿੰਦਗੀ ਜਿਹੜੀ ਆ ਉਹ ਆਪਣੀ ਮਾਂ ਦੇ ਪੇਟ ਵਿੱਚ ਵੱਧਦੇ ਫੁੱਲਦਿਆਂ ਹੋਇਆਂ ਉਹ ਕਿਸ ਤਰੀਕੇ ਨਾਲ ਫੀਲ ਕਰਦੀ ਆ, ਉਹ ਇੱਕ ਛੋਟੀ ਜਿਹੀ ਕਵਿਤਾ ਮੈਂ ਪੇਸ਼ ਕਰ ਰਹੀ ਹਾਂ ਜੀ। ਇਰਸ਼ਾਦ ਜੀ, ਜ਼ਰੂਰ ਜ਼ਰੂਰ। ਹਾਂਜੀ। ਨਿੱਕੀ ਜਿਹੀ ਜਿੰਦੜੀ ਮਾਂ ਕੁੱਖ ਵਿੱਚ ਤੇਰੇ ਪਲ ਰਹੀ, ਸਾਹਾਂ ਦੀ ਡੋਰ ਉਧਾਰੀ ਤੇਰੇ ਨਾਲ ਚੱਲ ਰਹੀ। ਨਿੱਕੀ ਜਿਹੀ ਜਿੰਦੜੀ ਮਾਂ ਮੈਂ ਕੁੱਖ ਵਿੱਚ ਤੇਰੇ ਪਲ ਰਹੀ, ਸਾਹਾਂ ਦੀ ਡੋਰ ਉਧਾਰੀ ਤੇਰੇ ਨਾਲ ਚੱਲ ਰਹੀ। ਮਾਰਾ ਮੈਂ ਛੜੀਆਂ ਅੰਦਰ ਬਸ ਮੇਰਾ ਚੱਲਦਾ ਨਾ, ਘੱਟੋ ਘੱਟ ਦਰਦ ਪੁੱਛਾਵਾਂ ਤੈਨੂੰ ਇਹ ਸੋਚ ਰਹੀ। ਮਾਰਾ ਮੈਂ ਛੜੀਆਂ ਅੰਦਰ ਬਸ ਮੇਰਾ ਚੱਲਦਾ ਨਾ, ਘੱਟੋ ਘੱਟ ਦਰਦ ਪੁੱਛਾਵਾਂ ਤੈਨੂੰ ਇਹ ਸੋਚ ਰਹੀ। ਨਿੱਕੀ ਜਿਹੀ ਜਿੰਦੜੀ ਮਾਂ ਮੈਂ ਕੁੱਖ ਵਿੱਚ ਤੇਰੇ ਪਲ ਰਹੀ, ਸਾਹਾਂ ਦੀ ਡੋਰ ਉਧਾਰੀ ਤੇਰੇ ਨਾਲ ਚੱਲ ਰਹੀ। ਕਰਜ਼ਾ ਲਾ ਨਹੀਂ ਹੋਣਾ ਉਮਰਾਂ ਪਰ ਮੈਥੋਂ ਮੰਗਦੀ ਰਹੂੰ ਸਦਾ ਦੁਆਵਾਂ ਠੰਡੀ ਤੇਰੀ ਛਾਂ ਦੀਆਂ, ਠੰਡੀ ਤੇਰੀ ਛਾਂ ਦੀਆਂ ਮਾਂ, ਠੰਡੀ ਤੇਰੀ ਛਾਂ ਦੀਆਂ। ਮੰਗਦੀ ਰਹੂੰ ਸਦਾ ਦੁਆਵਾਂ ਠੰਡੀ ਤੇਰੀ ਛਾਂ ਦੀਆਂ। ਨਿੱਕੀ ਜਿਹੀ ਜਿੰਦੜੀ ਮਾਂ ਮੈਂ ਕੁੱਖ ਵਿੱਚ ਤੇਰੇ ਪਲ ਰਹੀ, ਸਾਹਾਂ ਦੀ ਡੋਰ ਉਧਾਰੀ ਤੇਰੇ ਨਾਲ ਚੱਲ ਰਹੀ, ਸਾਹਾਂ ਦੀ ਡੋਰ ਉਧਾਰੀ ਤੇਰੇ ਨਾਲ ਚੱਲ ਰਹੀ, ਸਾਹਾਂ ਦੀ ਡੋਰ ਉਧਾਰੀ ਤੇਰੇ ਨਾਲ ਚੱਲ ਰਹੀ। ਵਾਹ ਜੀ ਵਾਹ। ਦਿਲ ਹੋਣਾ ਭਾਗਾਂ ਵਾਲਾ ਜਿਸ ਦਿਨ ਮੈਂ ਆ ਮਿਲਣਾ, ਨਿੱਘੀ ਤੇਰੀ ਗੋਦੀ ਨੇ ਮਾਂ ਰੋਣਾ ਭੁਲਾ ਦੇਣਾ। ਵਾਹ ਜੀ ਵਾਹ। ਹੋਣਾ ਭਾਗਾਂ ਵਾਲਾ ਜਿਸ ਦਿਨ ਮੈਂ ਆ ਮਿਲਣਾ, ਨਿੱਘੀ ਤੇਰੀ ਗੋਦੀ ਨੇ ਮਾਂ ਰੋਣਾ ਭੁਲਾ ਦੇਣਾ। ਨਿੱਘੀ ਗੋਦੀ ਨੇ ਮਾਂ, ਨਿੱਘੀ ਤੇਰੀ ਗੋਦੀ ਨੇ ਮਾਂ, ਨਿੱਘੀ ਤੇਰੀ ਗੋਦੀ ਨੇ ਮਾਂ ਰੋਣਾ ਭੁਲਾ ਦੇਣਾ, ਰੋਣਾ ਭੁਲਾ ਦੇਣਾ। ਨਿੱਕੀ ਜਿਹੀ ਜਿੰਦੜੀ ਮਾਂ ਮੈਂ ਕੁੱਖ ਵਿੱਚ ਤੇਰੇ ਪਲ ਰਹੀ, ਸਾਹਾਂ ਦੀ ਡੋਰ ਉਧਾਰੀ ਤੇਰੇ ਨਾਲ ਚੱਲ ਰਹੀ, ਤੇਰੇ ਨਾਲ ਚੱਲ ਰਹੀ। ਥੈਂਕ ਯੂ ਜੀ। बहुत खूब राजवंत जी, बहुत खूब। सत
ਜੀ ਥੈਂਕ ਯੂ ਤੁਹਾਡਾ। ਜੀ ਅਸੀਂ ਉਡੀਕਣਹਾਰ ਰਹਾਂਗੇ, ਅਸੀਂ ਉਡੀਕਣਹਾਰ ਰਹਾਂਗੇ। ਜ਼ਰੂਰ ਸਾਂਝ ਬਣਾਇਆ ਕਰੋ ਇਸ ਪ੍ਰੋਗਰਾਮ 'ਚ ਇਹਨਾਂ ਸੋਹਣੀਆਂ ਰਚਨਾਵਾਂ ਦੇ ਨਾਲ। ਤੁਹਾਡੀ ਉਡੀਕ ਰਹੇਗੀ। ਧੰਨਵਾਦ ਜੀ। ਓਕੇ ਜੀ, ਥੈਂਕ ਯੂ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ। ਰਾਜਵੰਤ ਕੌਰ ਜੀ ਸਾਡੇ ਨਾਲ ਸਨ। ਹੁਣ ਜੀ ਅਸੀਂ ਪ੍ਰੋਗਰਾਮ 'ਚ ਸਾਂਝ ਬਣਾਉਣ ਲਈ ਦੇ ਰਹੇ ਹਾਂ ਮੌਕਾ ਸਾਡੇ ਬੜੇ ਪਿਆਰੇ, ਸਾਡੇ ਬੜੇ ਬੀਬੇ ਜੀ, ਇਹ ਨੇ ਪ੍ਰਿੰਸੀਪਲ ਹਜ਼ੂਰਾ ਸਿੰਘ ਜੀ। ਸੋ ਪ੍ਰਿੰਸੀਪਲ ਹਜ਼ੂਰਾ ਸਿੰਘ ਜੀ, ਮੇਰੇ ਵੱਲੋਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਸਵਾਗਤ ਜੀ ਤੁਹਾਡਾ। ਪ੍ਰਿੰਸੀਪਲ ਹਜ਼ੂਰਾ ਸਿੰਘ ਜੀ, ਜੀ ਆਇਆਂ ਨੂੰ। ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ ਰੂਬਰੂ ਜੇ। ਪ੍ਰਿੰਸੀਪਲ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ ਚ। ਜੀ ਆਇਆ ਪ੍ਰਿੰਸੀਪਲ ਸਾਹਿਬ ਜੀ। ਮੇਰਾ ਖਿਆਲ ਹੈ ਕੋਈ ਮਸਲਾ ਹੈ, ਉਹਨਾਂ ਵਾਲੇ ਪਾਸਿਓਂ ਲਾਈਨ ਕੱਟ ਗਈ ਹੈ ਪ੍ਰੋਫੈਸਰ ਸਾਹਿਬ। ਤੇ ਮੇਰਾ ਖਿਆਲ ਹੈ ਅਸੀਂ ਪ੍ਰੋਗਰਾਮ ਦੀ ਆਖਰੀ ਕਮਰਸ਼ੀਅਲ ਬ੍ਰੇਕ ਲੈਣੇ ਹਾਂ। ਉਮੀਦ ਹੈ ਕਿ ਉਦੋਂ ਤੱਕ ਜੇ ਹਜ਼ੂਰਾ ਸਿੰਘ ਜੀ ਆ ਗਏ ਤੇ ਉਹਨਾਂ ਨੂੰ ਸੁਣ ਕੇ ਤੇ ਤੁਹਾਡੇ ਤੇ ਅੰਤ ਕਰ ਦਾਂਗੇ। ਤੇ ਇੱਕ ਬ੍ਰੇਕ ਆਖਰੀ ਹੈ, ਇਹ ਮੌਕਾ ਕਿ ਸ਼ਾਇਦ ਪ੍ਰਿੰਸੀਪਲ ਸਾਹਿਬ ਆ ਜਾਣ। ਪਰ ਇੱਥੇ ਮੈਂ ਦੱਸ ਦਿਆਂ, ਰਾਜ ਇਕਬਾਲ ਨੱਤ ਹੋਣੇ ਨੇ ਜਿਹੜੇ, ਇਹਨਾਂ ਨੇ ਬਹੁਤ ਫੇਸਬੁੱਕ ਰਾਹੀਂ ਸਲਾਹਣਾ ਕੀਤੀ ਹੈ ਰਾਜਵੰਤ ਕੌਰ ਹੋਣਾ ਦੀ, ਉਹਨਾਂ ਦੀ ਗਾਇਕੀ ਦੀ, ਉਹਨਾਂ ਦੀ ਰਚਨਾ ਦੀ। ਪ੍ਰਿੰਸੀਪਲ ਸਾਹਿਬ ਆਪਣਾ ਆਖਰੀ ਬ੍ਰੇਕ ਦੀ ਬੇਨਤੀ ਹੈ ਜੀ। ਜ਼ਰੂਰ ਜੀ, ਜ਼ਰੂਰ। ਥੈਂਕ ਯੂ ਸੋ ਮਚ ਜੀ।
कवि दरबार जी और प्रोग्राम कवि दरबार च इस ब्रेक तो बाद आप सब दा फिर एक बार बड़ा निघा जिहा स्वागत है। मैं प्रोफैसर शेर सिंह कंवल जी अर्ज करदा जावां कि साडे नाल हजूरा सिंह जी जुड़ चुके ने। सो प्रिंसिपल साहब जी आयां नूं स्वागत है तुहाडा प्रोग्राम कवि दरबार च और रूबरू जे तुसीं प्रोफैसर शेर सिंह कंवल जी दे। प्रिंसिपल साहब दा बहुत स्वागत है जी कवि दरबार च। जी आया प्रिंसिपल साहब, की पेश कर रहे हो? कमल साहब, मल्ली साहब ते प्यारे श्रोतिਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਅੱਜ ਇੱਕ ਦੇਸ਼ ਦੇ ਸਿਪਾਹੀ ਨੂੰ ਸਲਾਮ ਪੇਸ਼ ਕਰ ਰਿਹਾ ਜੀ। ਜ਼ਰੂਰ। ਦੇਵਾ ਦਿਲ ਵੀ ਤੈਨੂੰ, ਦੇਵਾ ਜਾਨ ਵੀ ਤੈਨੂੰ, ਤੈਨੂੰ ਤੱਤੀ ਵਾ ਨਾ ਲੱਗੇ, ਮਿਲੇ ਮਾਨ ਵੀ ਤੈਨੂੰ, ਦੇਵਾ ਦਿਲ ਵੀ ਤੈਨੂੰ, ਦੇਵਾ ਜਾਨ ਵੀ ਤੈਨੂੰ, ਤੈਨੂੰ ਤੱਤੀ ਵਾ ਨਾ ਲੱਗੇ, ਮਿਲੇ ਸਮਾਨ ਵੀ ਤੈਨੂੰ, ਦੇਵਾ ਦਿਲ ਵੀ ਤੈਨੂੰ। ਤੂੰ ਵਤਨ ਦਾ ਸਿਪਾਹੀ ਤੈਨੂੰ ਸਜਦਾ ਕਰਾਂ, ਇਸ ਮਿੱਟੀ ਵਿੱਚੋਂ ਆਵੇ ਤੇਰੀ ਮਹਿਕ ਮੈਨੂੰ, ਜਾਨ ਤਲੀ ਤੇ ਤੇਰਾ ਕੇ ਸੀਸ ਆਪਣਾ ਕਟਾ ਕੇ, ਕਰੇ ਦੇਸ਼ ਦੀ ਤੂੰ ਰਾਖੀ ਹੈ ਸਲਾਮ ਤੈਨੂੰ, ਦੇਵਾ ਦਿਲ ਵੀ ਤੈਨੂੰ। ਤੂੰ ਵਤਨ ਦੇ ਲਈ ਕਰ ਜਿੰਦ ਕੁਰਬਾਨ, ਦੁੱਖ ਆਪੋ ਚਲੇ ਸੁਖ ਦੇਵੇਂ ਸਭਨਾਂ ਨੂੰ ਤੂੰ, ਤੈਥੋਂ ਜਾਵਾਂ ਕੁਰਬਾਨ। ਤੂੰ ਤਾਂ ਦੇਸ਼ ਦੀ ਹੈ ਸ਼ਾਨ, ਤੇਰੇ ਜੈਸਾ ਜਗ ਉੱਤੇ ਨਾ ਮਿਲੇ ਮਹਾਨ ਮੈਨੂੰ, ਦੇਵਾ ਦਿਲ ਵੀ ਤੈਨੂੰ। ਵਿੱਚ ਜੰਗ ਦੇ ਮੈਦਾਨ ਵੇਰੇ ਦਲ ਜਦੋਂ ਆ, ਕਰੇ ਬੜਾ ਕੰਮ ਸਾ ਲੋਚਣੇ ਚਵਾਏ ਤੂੰ, ਸਾਨੂੰ ਤੇਰੇ ਉੱਤੇ ਮਾਣ। ਤੂੰ ਤਾਂ ਦੇਸ਼ ਦੀ ਹੈ ਸਾਨ, ਕਰੇ ਸਭ ਦਾ ਕਲਿਆਣ ਹੈ ਪ੍ਰਣਾਮ ਤੈਨੂੰ, ਦੇਵਾ ਦਿਲ ਵੀ ਤੈਨੂੰ। ਤੂੰ ਤਾਂ ਵਤਨ ਦਾ ਸ਼ਹੀਦ, ਮੈਂ ਹਾਂ ਤੇਰਾ ਕਰਜ਼ਦਾ, ਮੈਨੂੰ ਸਮਝ ਨਾ ਲੱਗੇ ਲਾਵਾਂ ਕਿਵੇਂ ਕਰਜ਼ ਨੂੰ, ਕਿਹੜੇ ਸ਼ਬਦਾਂ ਦੇ ਨਾਲ ਲਿਖਾਂ ਸਿਫਤ ਤੇਰੀ, ਹਜ਼ੂਰ ਮਿਲੇ ਨਹੀਂ ਸ਼ਬਦਾਂ ਦੀ ਖਾਨ ਮੈਨੂੰ, ਦੇਵਾ ਦਿਲ ਵੀ ਤੈਨੂੰ, ਦੇਵਾ ਜਾਨ ਵੀ ਤੈਨੂੰ, ਤੈਨੂੰ ਤੱਤੀ ਵਾ ਨਾ ਲੱਗੇ, ਮਿਲੇ ਸਮਾਨ ਵੀ ਤੈਨੂੰ, ਦੇਵਾ ਦਿਲ ਵੀ ਤੈਨੂੰ, ਦੇਵਾ ਦਿਲ ਵੀ ਤੈਨੂੰ, ਦੇਵਾ ਦਿਲ ਵੀ ਤੈਨੂੰ। क्या बात है, क्या बात है प्रिंसिपल साहब। बहुत बहुत थैंक यू प्रिंसिपल साहब, थैंक यू, धन्यवाद ਤੁਹਾਡਾ, ਤੁਸੀਂ ਆਏ ਔਰ ਸਾਂਝ ਬਣਾ ਚੱਲੇ ਜੀ। ਥੈਂਕ ਯੂ ਸਰ। ਓਕੇ, ਮੈਂ ਅੱਜ ਲੇਟ ਹੋ ਗਿਆ ਥੋੜਾ। ਕੋਈ ਗੱਲ ਨਹੀਂ, ਸਾਨੂੰ ਉਦੋਂ ਫਿਕਰ ਹੋਈ ਜਦੋਂ ਲਾਈਨ ਕੱਟ ਗਈ, ਪਰ ਤੁਸੀਂ ਹਿੰਮਤ ਕੀਤੀ ਫਿਰ। ਗੱਲ ਕੱਲ ਹੋ ਗਿਆ। ਓਕੇ, ਥੈਂਕ ਯੂ ਪ੍ਰਿੰਸੀਪਲ ਹਜ਼ੂਰ ਸਿੰਘ, ਧੰਨਵਾਦ ਧੰਨਵਾਦ। ਓਕੇ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਲੋ ਸਰੋਤਿਓ, ਹੁਣ ਪ੍ਰੋਗਰਾਮ ਅਪੜ ਗਿਆ ਆਪਣੇ ਅੰਤ ਅਖੀਰ ਤੇ। ਅਸੀਂ ਇਸ ਤੋਂ ਪਹਿਲਾਂ ਕਿ ਆਪਣਾ ਪ੍ਰੋਫੈਸਰ ਕਮਲ ਸਿੰਘ ਹੋਣਾ ਕੋਲੋਂ, ਸ਼ੇਰ ਸਿੰਘ ਕਮਲ ਹੋਣਾ ਕੋਲੋਂ ਕੁਝ ਸੁਣੀਏ, ਉਸ ਤੋਂ ਪਹਿਲੇ ਦੱਸਦਾ ਜਾਵਾਂ ਬਹੁਤ ਧੰਨਵਾਦ ਕਰਨਾ ਮੈਂ ਉਹਨਾਂ ਸਭ ਸਰੋਤਿਆਂ ਦਾ, ਉਹਨਾਂ ਸਭ ਦਰਸ਼ਕਾਂ ਦਾ ਜਿਹੜੇ ਸਾਡੇ ਨਾਲ ਜੁੜੇ ਰਹੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਨੈਟਵਰਕ ਤੇ, ਜਿਹੜੇ ਜੁੜੇ ਰਹੇ ਸਾਡੇ ਨਾਲ ਪੰਜਾਬੀ ਰੇਡੀਓ USA ਦੇ ਫੇਸਬੁੱਕ ਔਰ YouTube ਰਾਹੀਂ, ਜਿਹੜੇ ਸਾਡੇ ਨਾਲ ਜੁੜੇ ਰਹੇ ਪੰਜਾਬੀ TV USA ਦੇ ਫੇਸਬੁੱਕ ਔਰ YouTube ਰਾਹੀਂ, ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਉਹ ਵੀ ਜਿਨ੍ਹਾਂ ਨੇ ਕਮੈਂਟ ਕੀਤੇ ਔਰ ਉਹ ਵੀ ਜਿਨ੍ਹਾਂ ਨੇ ਪੂਰਾ ਆਨੰਦ ਲਿਆ। ਹੁਣ ਪ੍ਰੋਗਰਾਮ ਦਾ ਸਮਾਂ ਜਿਹੜਾ ਆਪਣੇ ਅੰਤ ਅਖੀਰ ਤੇ ਆਣ ਪੜਿਆ, ਪਰ ਜਾਣ ਤੋਂ ਪਹਿਲੇ ਦੱਸਦਾ ਜਾਵਾਂ ਕਿ ਪ੍ਰੋਗਰਾਮ ਕਵੀ ਦਰਬਾਰ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੀ ਵੈਬਸਾਈਟ ਤੇ ਔਰ ਸਾਡੀ ਮੋਬਾਈਲ ਐਪ ਦੇ ਉੱਤੇ ਉਪਲਬਧ ਹੁੰਦਾ ਹੈ। ਸਾਡੇ ਪੋਡਕਾਸਟ 'ਚ ਕਿਸੇ ਵੇਲੇ ਵੀ ਜਾ ਕੇ ਉੱਥੇ ਤੁਸੀਂ ਸੁਣ ਸਕਦੇ ਜੇ, ਔਰ YouTube ਤੇ ਇਹਨੂੰ ਕਿਸੇ ਵੇਲੇ ਸਮਾਂ ਕੱਢ ਕੇ ਫਿਰ ਤੋਂ ਫਿਰ ਤੁਸੀਂ ਵੇਖ ਵੀ ਸਕਦੇ ਜੇ। ਸੋ ਅੱਜ ਦੇ ਪ੍ਰੋਗਰਾਮ ਕਵੀ ਦਰਬਾਰ ਨੂੰ ਅੰਤ ਅਖੀਰ ਤੇ ਅਪਣਾਉਣ ਲਈ ਹੁਣ ਮੈਂ ਬੇਨਤੀ ਕਰਾਂਗਾ ਆਪ ਸਭ ਦੇ ਔਰ ਸਾਡੇ ਹਰਮਨ ਪਿਆਰੇ ਜਨਾਬ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ। ਬਹੁਤ ਬਹੁਤ ਧੰਨਵਾਦ ਮਲਈ ਸਾਹਿਬ। ਇੱਕ ਛੋਟੀ ਜੀ ਨਜ਼ਮ ਦੇ ਨਾਲ ਹਾਜ਼ਰ ਹਾਂ। ਇਰਸ਼ਾਦ ਜੀ, ਇਰਸ਼ਾਦ। ਨਜ਼ਮ ਹੈ ਮੇਰਾ ਨਿੱਕਾ ਜਿਹਾ ਸਕੂਲ। ਆਹਾ। ਅਰਜ਼ ਕੀਤਾ ਹੈ
ਕਿ ਮਹਾਨਗਰ ਵਿੱਚ ਰਹਿੰਦੇ ਰਹਿੰਦੇ ਕਦੇ ਕਦੇ ਹੁਣ ਆਵਣ ਐਵੇਂ ਸੋਚਾਂ ਊਲ ਜ਼ਰੂਰ ਰਹਿ ਰਹਿ ਕੀਕਰ ਚੇਤੇ ਆਵੇ ਅੱਧਾ ਪੱਕਾ ਅੱਧਾ ਕੱਚਾ ਨਿੱਕਾ ਮੇਰਾ ਨਿੱਕਾ ਜਿਹਾ ਸਕੂਲ। ਵਾਹ ਜੀ ਵਾਹ, ਵਾਹ ਜੀ ਵਾਹ। ਮਹਾਨਗਰ ਵਿੱਚ ਰਹਿੰਦੇ ਰਹਿੰਦੇ ਕਦੇ ਕਦੇ ਹੁਣ ਆਵਣ ਐਵੇਂ ਸੋਚਾਂ ਉਹ ਜ਼ਰੂਰ ਰਹਿ ਰਹਿ ਕੀਕਰ ਚੇਤੇ ਆਵੇ ਅੱਧਾ ਪੱਕਾ ਅੱਧਾ ਕੱਚਾ ਨਿੱਕਾ ਜਿਹਾ ਸਕੂਲ ਮੇਰਾ ਨਿੱਕਾ ਜਿਹਾ ਸਕੂਲ। ਵਾਹ ਜੀ ਵਾਹ, ਵਾਹ ਜੀ ਵਾਹ। ਪਿੱਪਲਾਂ ਹੇਠਾਂ ਬੋਰੀਆਂ ਉੱਤੇ ਗੋਡੇ ਮਾਰ ਮਾਰ ਕੇ ਬਹਿਣਾ। ਪਿੱਪਲਾਂ ਹੇਠਾਂ ਬੋਰੀਆਂ ਉੱਤੇ ਗੋਡੇ ਮਾਰ ਮਾਰ ਕੇ ਬਹਿਣਾ ਇੱਕ ਦੂਜੇ ਦੀ ਸ਼ਾਹੀ ਵਿੱਚੋਂ ਚੋਰੀ ਦੇ ਕੇ ਢੋਬਾ ਲੈਣਾ ਤੇ ਕਦੇ ਸਵਾਲਾਂ ਦੀ ਘੰਟੀ ਵਿੱਚ ਠਾ ਠਾ ਪੈਣੇ ਰੂਲ ਮੇਰਾ ਨਿੱਕਾ ਜਿਹਾ ਸਕੂਲ। ਵਾਹ ਜੀ ਵਾਹ, ਵਾਹ ਜੀ ਵਾਹ। ਵਿੱਚ ਪਰੇ ਸਫਾਈ ਵੇਲੇ ਨਹਾ ਕੇ ਆਇਆ ਝੂਠ ਚਲਾਉਣੇ। ਵਿੱਚ ਭਰੇ ਸਫਾਈ ਵੇਲੇ ਨਹਾ ਕੇ ਆਇਆ ਝੂਠ ਚਲਾਉਣੇ ਕਦੇ ਸਵਾਲ ਦੇ ਨਾ ਆਉਂਦੇ ਵੀ ਉੱਚੇ ਕਰ ਕਰ ਹੱਥ ਹਿਲਾਉਣੇ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਤੇ ਫਟਿਓ ਫੱਟੀ ਹੋ ਕੇ ਐਵੇਂ ਖਾਣੀ ਕੁੱਟ ਫਜ਼ੂਲ ਹਾਏ ਹਾਏ ਮੇਰਾ ਨਿੱਕਾ ਜਿਹਾ ਸਕੂਲ। वाह प्रोफेसर साहब, क्या क्या याद कराता है जी, करमालियो, वाह। ਤੇ ਕਦੇ ਮਲੀਟਰ ਬਣ ਕੇ ਮੂੰਹ ਚੋਂ ਲਿਖੋ ਸਵਾਲ ਅਲਾਉਣਾ। ਕਦੇ ਮਲੀਟਰ ਬਣ ਕੇ ਮੂੰਹ ਚੋਂ ਲਿਖੋ ਸਵਾਲ ਅਲਾਉਣਾ ਵੇਖ ਸਲੇਟਾਂ ਪੱਖ ਪੂਰਨੇ ਜਣੇ ਖਣੇ ਤੇ ਰੋਬ ਜਮਾਉਣਾ ਤੇ ਵੇਲੇ ਪੀਰਡ ਗੇਂਦੇ ਸਿੰਜਣੇ ਫਿਕਰ ਨਾ ਹੋਣਾ ਮੂਰ। ਵਾਹ ਜੀ, ਮੇਰਾ ਨਿੱਕਾ ਜਿਹਾ ਸਕੂਲ। ਵਾਹ ਜੀ ਵਾਹ। ਤੇ ਮਾਸਟਰ ਜੀ ਦੀ ਇੱਕ ਬੈਠਕ ਤੇ ਮਾਸਟਰ ਜੀ ਦੀ ਇੱਕ ਸੈਨਤ ਤੇ ਭੱਜ ਭੱਜ ਕੁਰਸੀ ਝਾਕ ਲਿਆਉਣੇ। ਮਾਸਟਰ ਜੀ ਦੀ ਇੱਕ ਸੈਨਤ ਤੇ ਭੱਜ ਭੱਜ ਕੁਰਸੀ ਚਾਕ ਲਿਆਉਣੇ ਕਦੇ ਪਹਾੜੇ ਭੁੱਲ ਜਾਵਣ ਤੇ ਕੰਨ ਫੜ ਛਿੱਤਰ ਖਾਣੇ ਲਾਉਣੇ ਤੇ ਛੁੱਟੀਆਂ ਮੁੱਕਦੇ ਵਿੰਗੀ ਹੋਣੀ ਕੋਈ ਨਾ ਕੋਈ ਚੂਲ ਮੇਰਾ ਨਿੱਕਾ ਜਿਹਾ ਸਕੂਲ। ਵਾਹ ਜੀ ਵਾਹ, ਵਾਹ ਵਾਹ। ਤੇ ਨਾ ਉਹ ਮੌਸਮ ਨਾ ਉਹ ਗੱਲਾਂ ਨਾ ਉਹ ਮੌਸਮ ਨਾ ਉਹ ਗੱਲਾਂ ਗੱਲਾਂ ਗੁੰਮ ਗਏ ਉਹ ਮਿੱਤਰ ਪਿਆਰੇ ਪੌ ਫੁੱਟਣ ਤੇ ਇੱਕ ਇੱਕ ਕਰਕੇ ਗੁੰਮ ਜਾਂਦੇ ਹਨ ਜੀ ਤਾਰੇ। ਕਿੱਥੇ ਹੁਣ ਉਹ ਛੋਟੀਆਂ ਗੱਲਾਂ ਵੱਡੇ ਰੰਗ ਚਲੂਲ ਰਹਿ ਰਹਿ ਮੈਨੂੰ ਚੇਤੇ ਆਵੇ ਨਿੱਕਾ ਜਿਹਾ ਸਕੂਲ ਮੇਰਾ ਨਿੱਕਾ ਜਿਹਾ ਸਕੂਲ ਹਾਇਓ ਨਿੱਕਾ ਜਿਹਾ ਸਕੂਲ। क्या बात है प्रोफेसर साहब, क्या बात है, क्या चेते कराता जी। किस उम्र चो किस उम्र एक बार लैके जींदे वास्ते रहो और से तंदुरुस्ती च रहो चढ़दी कला च रहो। बहुत मेहरबानी जी, बड़ी बड़ी मेहरबानी प्रोफेसर शेर सिंह कंवल जी के आज दे प्रोग्राम च तुसी हिम्मत वधाई और साडे नाल रहे। आप जी दा बहुत धन्नवाद। आउंदे बहुत बहुत धन्नवाद है जी सुंदर पेशकारी वास्ते। धन्नवाद मान मेरा जी। आउंदे हफ्ते तक ਲਈ प्रोफेसर साहब आप तो इजाजत चाहांगे जी। जरूर जी जरूर। थैंक यू जी। ਇਹ ਸਨ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਔਰ ਇਹਦੇ ਨਾਲ ਸਟੂਡੀਓਜ਼ ਦੀ ਘੜੀ ਦੱਸ ਰਹੀ ਹੈ ਕਿ ਅੱਜ ਦਾ ਪ੍ਰੋਗਰਾਮ ਕਵੀ ਦਰਬਾਰ ਅਸੀਂ ਇੱਥੇ ਮੁਕਾਉਣਾ ਹੈ। ਸੋ ਮਾਈਕ੍ਰੋਫੋਨ ਦੇ ਇਸ ਪਾਸਿਓਂ ਆਪਣੇ ਪ੍ਰੈਜ਼ੈਂਟਰ ਆਪਣੇ ਮੇਜ਼ਬਾਨ ਮਸੂਦ ਮੱਲੀ ਨੂੰ ਦਵੋ ਇਜਾਜ਼ਤਾਂ। ਉਹਦੀ ਮੁਲਾਕਾਤ ਤੱਕ ਲਈ ਇਸ ਪਾਸਿਓਂ ਫੇਸਬੁੱਕ ਤੋਂ YouTube ਤੋਂ ਰੇਡੀਓ ਤੋਂ ਆਪ ਸਭ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।